ਹਾਂਜੀ। ਚੜ੍ਹਦੇ ਤੇ ਲਹਿੰਦੇ ਪੰਜਾਬ ਤੇ ਹੋਰ ਸਾਰੇ ਦੁਨੀਆ ਵਿੱਚ ਵਸਦੇ ਪੰਜਾਬੀ ਪਿਆਰੇ ਦੋਸਤਾਂ ਤੇ ਮਿੱਤਰਾਂ ਨੂੰ ਜੋ ਅੱਜ ਸਾਡੀ 63ਵੀਂ ਪੰਜਾਬੀ ਅਦਬੀ ਸੰਗਤ ਵਿੱਚ ਰੜਤ ਕਰ ਰਹੇ ਹਨ। ਮੈਂ ਬੀਬਾ ਨਿੱਜਰ ਨਿੱਘਾ ਜੀ ਆਇਆਂ ਨੂੰ ਕਹਿੰਦੀ ਹਾਂ ਜੀ। ਇਹ ਸੰਗਤ ਮਲੂਆ ਯੂਨੀਵਰਸਿਟੀ ਦੀ ਛਤਰ ਛਾਵੇਂ ਚੱਲ ਰਹੀ ਹੈ ਜੀ। ਇਹਦੇ ਸਦਰ ਹਨ ਮਾਨਯੋਗ ਡਾਕਟਰ ਮਨਜ਼ੂਰ ਐਜਾਜ਼ ਸਾਹਿਬ ਤੇ ਜਨਰਲ ਸਕੱਤਰ ਹਨ ਸਮੀਨਾ ਅਸਮਾ ਜੀ। ਉਹ ਅੱਜ ਕੱਲ੍ਹ ਕੁਝ ਮਸਰੂਫ ਹਨ, ਸੋ ਉਹਨਾਂ ਨੇ ਇਹ ਜ਼ਿੰਮੇਦਾਰੀ ਮੈਨੂੰ ਦਿੱਤੀ ਹੈ। ਉਮੀਦ ਕਰਦੀ ਹਾਂ ਆਪ ਸਭ ਮੇਰਾ ਸਾਥ ਦੇਵੋਗੇ ਤੇ ਮੇਰੀ ਭੁੱਲ ਚੁੱਕ ਨੂੰ ਮਾਫ ਕਰੋਗੇ। ਅੱਛਾ ਜੀ, ਸੰਗਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ 2-3 ਮਿੰਟ ਦਾ ਬੜਾ ਕੀਮਤੀ ਵਕਤ ਅੱਜ ਲੈਣਾ ਹੈ ਜੀ। ਉਹ ਇਹ ਕਿਉਂਕਿ ਕੱਲ ਇੱਕ ਬੜਾ ਹੀ ਅਹਿਮ ਔਰ ਮਹੱਤਵਪੂਰਨ ਇੰਪੋਰਟੈਂਟ ਡੇ ਸੀ, ਇੰਟਰਨੈਸ਼ਨਲ ਵੂਮਨਸ ਡੇ। ਤੇ ਮੈਂ ਆਪ ਸਭ ਨਾਲ ਉਹ ਸ਼ਲੋਕ ਸਾਂਝਾ ਕਰਨਾ ਚਾਹੁੰਦੀ ਹਾਂ ਜਿਹੜਾ ਗੁਰੂ ਬਾਬਾ ਨਾਨਕ ਜੀ ਨੇ 15ਵੀਂ ਸਦੀ ਵਿੱਚ ਇੱਕ ਔਰਤ ਦਾ ਮਹਾਨ ਦਰਜਾ ਦਰਸਾਉਣ ਲਈ ਲਿਖਿਆ ਸੀ। ਤੇ ਉਹ ਸ਼ਲੋਕ ਹੈ ਜੀ, ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ। ਅੱਛਾ, ਭੰਡ ਕੀ ਹੈ? ਭੰਡ ਆਇਆ ਹੈ ਲਫ਼ਜ਼ ਭਾਂਡੇ ਤੋਂ। ਭਾਂਡਾ ਕੀ ਹੁੰਦਾ? ਜਿਹਦੇ ਵਿੱਚ ਤੁਸੀਂ ਕੋਈ ਚੀਜ਼ ਸਾਂਭ ਕੇ ਰੱਖਦੇ ਹੋ। ਤੇ ਔਰਤ ਨੂੰ ਭੰਡ ਕਿਹਾ ਗਿਆ ਹੈ ਇਸ ਕਰਕੇ ਕਿਉਂਕਿ ਉਹ ਲੁਕਾਈ ਨੂੰ ਸਿਰਜਣ ਦੀ ਸ਼ਕਤੀ ਜਾਂ ਸ਼ਮਤਾ ਜਿਹੜੀ ਹੈ ਉਹ ਆਪਣੇ ਵਿੱਚ ਸਾਂਭੀ ਹੋਈ ਹੈ। ਸੋ ਉਹਨਾਂ ਦਾ ਸ਼ਲੋਕ ਪੜ੍ਹਦੇ ਆ ਜੀ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ, ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹੋ। ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ। ਭੰਡੋਂ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਿਰਾ ਏਕੋ ਸੱਚਾ ਸੋਏ। ਉਹਦੇ ਬਾਅਦ 18ਵੀਂ ਸਦੀ ਵਿੱਚ ਵਾਰਿਸ ਸ਼ਾਹ ਹੁਣੀ ਕਹਿੰਦੇ ਨੇ, ਹੋਵਣ ਤ੍ਰੀਮਤਾਂ ਨਾਹੀ ਤਾਂ ਜਗ ਮੁੱਕੇ। ਤ੍ਰੀਮਤਾਂ ਔਰਤਾਂ, ਹੋਵਣ ਤ੍ਰੀਮਤਾਂ ਨਾਹੀ ਤਾਂ ਜਗ ਮੁੱਕੇ। ਵਤ ਤੇ ਫਿਰ ਵਤ ਕਿਸੇ ਨਾ ਜਗ ਤੇ ਆਵਣਾ ਹੈ। ਹੋਵਣ ਤ੍ਰੀਮਤਾਂ ਨਾਹੀ ਤਾਂ ਜਗ ਮੁੱਕੇ, ਫਿਰ ਵਤ ਕਿਸੇ ਨਾ ਜਗ ਤੇ ਆਵਣਾ ਹੈ। ਅੱਛਾ ਜੀ, ਮੈਂ ਇਹ ਜਿਹੜਾ ਬਾਬਾ ਨਾਨਕ ਦਾ ਸ਼ਲੋਕ ਹੈਗਾ ਇਹ ਮੈਂ ਸੰਗਤ ਤੋਂ ਬਾਅਦ ਪੋਸਟ ਕਰ ਦੇਵਾਂਗੀ ਵਿਦ ਮੀਨਿੰਗਸ ਕਿ ਜਿਨ੍ਹਾਂ ਨੂੰ ਥੋੜਾ ਜਿਹਾ ਸ਼ਾਇਦ ਨਾ ਸਮਝ ਆਇਆ ਹੋਵੇ। ਸੋ ਹਾਂਜੀ, ਹੁਣ ਅਸੀਂ ਸੰਗਤ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਇਹ ਸਾਡੇ ਉਚੇਚੇ ਪ੍ਰਾਹੁਣੇ ਨੇ ਡਾਕਟਰ ਬਲਵੀਰ ਕੌਰ ਰਿਹਾਲ ਜੀ। ਹੁਣ ਜੀ ਆਇਆਂ ਨੂੰ ਡਾਕਟਰ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ। ਅੱਛਾ, ਨਵੇਂ ਸੰਗਤੀ ਜੋ ਅੱਜ ਪਹਿਲੀ ਵਾਰ ਜੁੜੇ ਹਨ ਉਹਨਾਂ ਵਾਸਤੇ ਮੈਂ ਕੁਝ ਇਸ ਸੰਗਤ ਦੀ ਫਾਰਮੈਟ ਦੱਸਦੀ ਚੱਲਾਂ। ਪਹਿਲਾਂ ਡਾਕਟਰ ਬਲਵੀਰ ਕੌਰ ਜੀ ਆਪਣੀ ਕਹਾਣੀ ਪੜ੍ਹਨਗੇ, ਫਿਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਸੰਗਤੀ ਉਸ ਦੇ ਉੱਤੇ ਆਪਣਾ ਆਪਣਾ ਜਿਹੜਾ ਉਹਨਾਂ ਦੀ ਹੈਗੀ ਹੈ ਵਿਚਾਰ ਉਹ ਦੱਸਣਗੇ। ਇਸ ਦੌਰਾਨ ਬਲਵੀਰ ਕੌਰ ਜੀ ਇਸ ਦੇ ਵਿੱਚ ਸ਼ੀ ਵਿਲ ਨਾਟ ਬੀ ਪਾਰਟਿਸਿਪੇਟਿੰਗ। ਸੋ ਉਹ ਸਾਰੀ ਡਿਸਕਸ਼ਨ ਤੋਂ ਬਾਅਦ ਜੇ ਉਹ ਕੁਝ ਕਹਿਣਾ ਚਾਹਣਗੇ ਤੇ ਉਹਨਾਂ ਨੂੰ ਵਕਤ ਦਿੱਤਾ ਜਾਵੇਗਾ। ਹਾਂਜੀ, ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ, ਜਦ ਕੋਈ ਵੀ ਕੋਈ ਸੰਗਤੀ ਬੋਲ ਰਿਹਾ ਹੋਵੇ ਤੇ ਜਿਹੜੇ ਦੂਜੇ ਸੰਗਤੀ ਨੇ ਉਹ ਆਪਣਾ ਆਡੀਓ ਜਿਹੜਾ ਹੈਗਾ ਉਹ ਮਿਊਟ ਕਰ ਲੈਣ ਪਲੀਜ਼, ਤਾਂ ਕਿ ਅਸੀਂ ਸਾਰੇ ਜਿਹੜਾ ਵੀ ਕੋਈ ਬੋਲ ਰਿਹਾ ਉਹਦੀ ਗੱਲ ਨੂੰ ਅੱਛੀ ਤਰ੍ਹਾਂ ਸੁਣ ਸਕੀਏ। ਹਾਂਜੀ, ਕਹਾਣੀ ਵੱਲ ਤੁਰਦੇ ਹਾਂ ਜੀ। ਹੁਣ ਅੱਜ ਦੇ ਮੁੱਖ ਮਹਿਮਾਨ ਜਿਸ ਤਰ੍ਹਾਂ ਮੈਂ ਤੁਹਾਨੂੰ ਆਖਿਆ ਨੇ ਡਾਕਟਰ ਬਲਵੀਰ ਕੌਰ ਰਿਹਾਲ ਜੀ ਨੇ। ਉਹ MA ਪੰਜਾਬੀ BEd ਤੇ PhD ਹਨ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਲਪੁਰ ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਹੈਗਾ ਅਸਿਸਟੈਂਟ ਪ੍ਰੋਫੈਸਰ ਹਨ। ਬਲਵੀਰ ਕੌਰ ਜੀ, ਮੇਰੇ ਕੋਲ ਇੰਨੀ ਹੀ ਇਨਫੋਰਮੇਸ਼ਨ ਹੈਗੀ, ਜੇ ਤੁਸੀਂ ਕੁਝ ਐਡ ਕਰਨਾ ਚਾਹੋ ਤੇ ਕਰਨਾ ਚਾਹੋਗੇ ਕੁਝ ਇਹਦੇ ਤੇ? ਹਾਂਜੀ ਮੈਮ, ਜਿਸ ਤਰ੍ਹਾਂ ਮੇਰੀ PhD ਦਾ ਟੌਪਿਕ ਬਚਿੰਤ ਕੌਰ ਅਤੇ ਅਫਜ਼ਲ ਤਸੀਫ ਦੇ ਕਥਾ ਸਾਹਿਤ ਦਾ ਸਮਾਜ ਸ਼ਾਸਤਰੀ ਅਧਿਐਨ ਹੈ। ਅਫਜ਼ਲ ਤਸੀਫ ਉਹਨਾਂ ਤੇ ਮੈਂ ਕੰਮ ਕੀਤਾ ਜੀ। ਅੱਛਾ ਜੀ, ਬਹੁਤ ਖੁਸ਼ੀ ਦੀ ਗੱਲ ਹੈ, ਬੜਾ ਵਧੀਆ ਕੰਮ। ਸੋ ਚਲੋ ਜੀ, ਫਿਰ ਹੁਣ ਸੁਣਦੇ ਆ ਅਸੀਂ ਬਲਵੀਰ ਕੌਰ ਜੀ ਕੋਲੋਂ ਕਹਾਣੀ ਪਾਸਵਰਡ ਉਹਨਾਂ ਦੀ ਜ਼ੁਬਾਨੀ। ਹਾਂਜੀ ਬਲਵੀਰ ਕੌਰ ਜੀ, ਪਲੀਜ਼। ਸਭ ਤੋਂ ਪਹਿਲਾਂ ਅਦਬੀ ਸੰਗਤ ਵਿੱਚ ਸ਼ਾਮਿਲ ਸਾਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਤੇ ਮੈਂ ਸ਼ੁਰੂ ਕਰ ਰਹੀ ਹਾਂ ਕਹਾਣੀ ਜਿਸ ਦਾ ਟਾਈਟਲ ਹੈ ਪਾਸਵਰਡ। ਵਿਆਹ ਤੋਂ ਬਾਅਦ ਘਰ ਵਿੱਚ ਮੇਰੇ ਲਈ ਚਾਨਣ ਹੀ ਚਾਨਣ ਹੋ ਗਿਆ। ਸਾਰੀ ਦਿਹਾੜੀ ਮੇਰੀਆਂ ਨਜ਼ਰਾਂ ਪਤਨੀ ਦਾ ਪਿੱਛਾ ਕਰਦੀਆਂ ਰਹਿੰਦੀਆਂ। ਘਰਦਿਆਂ ਤੋਂ ਅੱਖ ਬਚਾ ਕੇ ਮੈਂ
ਉਹਦੇ ਨਾਲ ਸ਼ਰਾਰਤਾਂ ਕਰਨ ਦਾ ਮੌਕਾ ਖੁੰਝਣ ਹੀ ਨਹੀਂ ਦਿੰਦਾ। ਕਈ ਵਾਰੀ ਮੇਰੀ ਪਤਨੀ ਮੇਰੀਆਂ ਊਲ ਜਲੂਲ ਹਰਕਤਾਂ ਤੋਂ ਤੰਗ ਆ ਜਾਂਦੀ ਹੈ। ਅਕਸਰ ਉਹਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਦਾ ਮੇਰੇ ਕੰਨ ਪਿੱਛਾ ਕਰਦੇ ਹਨ। ਉਹ ਘਰ ਵਿੱਚ ਕਿਹੜੇ ਪਾਸੇ ਆ ਜਾ ਰਹੀ ਹੈ, ਉਸ ਦੀਆਂ ਝਾਂਜਰਾਂ ਮੇਰੇ ਲਈ ਸੈਂਸਰ ਦਾ ਕੰਮ ਕਰਦੀਆਂ ਹਨ। ਮੈਨੂੰ ਬੈੱਡਰੂਮ ਵਿੱਚ ਉਡੀਕ ਹੁੰਦੀ ਆ, ਉਹ ਰਾਤ ਨੂੰ ਜਲਦੀ ਤੋਂ ਜਲਦੀ ਰਸੋਈ ਦਾ ਕੰਮ ਨਿਬੇੜ ਕੇ ਆ ਜਾਵੇ, ਪਰ ਰਸੋਈ ਉਹਦਾ ਅੱਧੀ ਰਾਤ ਤੱਕ ਲੜ ਫੜੀ ਰੱਖਦੀ ਹੈ। ਸਵੇਰ ਤੋਂ ਸ਼ਾਮ ਤੱਕ ਬਸ ਉਹਦੇ ਭਾਂਡੇ ਹੀ ਖੜਕਦੇ ਰਹਿੰਦੇ ਹਨ। ਸਾਰੇ ਟੱਬਰ ਲਈ ਕਦੇ ਕੁਝ ਬਣਾਉਂਦੀ ਹੈ, ਕਦੇ ਕੁਝ ਬਣਾਉਂਦੀ ਹੈ। ਕਈ ਵਾਰੀ ਤਾਂ ਮੇਰੇ ਸਬਰ ਦਾ ਬੰਨ ਟੁੱਟ ਜਾਂਦਾ ਹੈ। ਤੁਸੀਂ ਗੁੱਸੇ ਨਾ ਹੋਵੋ, ਮੰਮੀ ਲਈ ਦੁੱਧ ਗਰਮ ਕਰਨ ਲੱਗ ਪਈ ਸੀ, ਜਰਾ ਦੇਰ ਹੋ ਗਈ। ਉਹ ਕੋਸਾ ਜਿਹਾ ਚੁੰਮਣ ਦੇ ਕੇ ਮੈਨੂੰ ਜਲਦੀ ਹੀ ਮਨਾ ਲੈਂਦੀ ਹੈ। ਮੈਂ ਚਾਹੁੰਦਾ ਹਾਂ ਕਿ ਉਹ ਸਵੇਰ ਨੂੰ ਵੀ ਮੇਰੀ ਬਾਂਹ ਤੋਂ ਜਲਦੀ ਨਾ ਉੱਠੇ, ਮੇਰੇ ਕੋਲ ਹੀ ਲੰਮੀ ਪਈ ਰਹੇ, ਪਰ ਤੜਕੇ ਹੀ ਉਹਨੂੰ ਫਿਰ ਰਸੋਈ ਉਡੀਕ ਰਹੀ ਹੁੰਦੀ ਆ। ਕਦੇ-ਕਦੇ ਮੈਂ ਸੋਚਦਾ ਹਾਂ, ਉਹ ਇੱਕ ਟੀਵੀ ਹੈ ਤੇ ਉਹਦਾ ਰਿਮੋਟ ਬਟਨ ਘਰ ਦੇ ਬਾਕੀ ਮੈਂਬਰਾਂ ਦੇ ਹੱਥ ਵਿੱਚ ਹੈ। ਜਿਹਦਾ ਜੀ ਜੋ ਚਾਹੁੰਦਾ ਹੈ, ਜੋ ਖਾਣ ਪੀਣ ਨੂੰ ਉਹਨੂੰ ਹੁਕਮ ਚਾੜ ਦਿੰਦਾ ਹੈ, ਉਹਦਾ ਰਿਮੋਟ ਸਿਸਟਮ ਝੱਟ ਫਰਮਾਇਸ਼ ਪੂਰੀ ਕਰਨ ਲਈ ਉਹਦੇ ਕੰਮ ਦਾ ਚੈਨਲ ਬਦਲ ਦਿੰਦਾ ਹੈ। ਸ਼ੁਰੂ ਵਿੱਚ ਜਦ ਸਾਡਾ ਵਿਆਹ ਹੋਇਆ, ਉਹਦੇ ਕੋਲੋਂ ਵੱਖੋ-ਵੱਖਰੀਆਂ ਮਹਿਕਾਂ ਆਉਂਦੀਆਂ ਸਨ ਤੇ ਹੁਣ ਉਹਦੇ ਕੱਪੜਿਆਂ ਤੋਂ ਵੀ ਰਸੋਈ ਵਿੱਚ ਬਣਾਏ ਪਕਵਾਨਾਂ ਦੀਆਂ ਸਮੈਲਾਂ ਆਉਂਦੀਆਂ ਰਹਿੰਦੀਆਂ ਹਨ। ਮੈਨੂੰ ਕਚਿਆਣ ਜਿਹੀ ਆਉਂਦੀ ਹੈ। ਸਾਡੇ ਵਿਆਹ ਨੂੰ ਕਈ ਵਰ੍ਹੇ ਬੀਤ ਗਏ ਹਨ। ਹੁਣ ਮੈਂ ਰਾਤ ਨੂੰ ਘੇਸਲ ਵੱਟ ਕੇ ਸੌਂ ਜਾਂਦਾ ਹਾਂ। ਬੱਚੇ ਉਹਨੂੰ ਰਾਤ ਨੂੰ ਵਾਰ-ਵਾਰ ਜਗਾਉਂਦੇ ਹਨ। ਮੈਨੂੰ ਲੱਗਦਾ ਹੈ ਮੇਰੀ ਨੀਂਦ ਭੰਗ ਹੋ ਗਈ। ਕਿਸੇ-ਕਿਸੇ ਰਾਤ ਮੇਰੀ ਨੀਂਦ ਟੁੱਟ ਜਾਂਦੀ ਹੈ। ਮੈਨੂੰ ਬਹੁਤ ਗੁੱਸਾ ਚੜ੍ਹਦਾ ਹੈ। ਮੈਂ ਸਿਰਹਾਣਾ ਚੁੱਕ ਕੇ ਵਿਹੜੇ ਵਿੱਚ ਜਾ ਕੇ ਲੰਮਾ ਪੈ ਜਾਂਦਾ ਹਾਂ। ਹੁਣ ਉਹਦੇ ਪੈਰਾਂ ਵਿੱਚ ਝਾਂਜਰਾਂ ਨਹੀਂ ਹਨ, ਨਾ ਹੀ ਮੇਰੇ ਕੰਨ ਉਹਦੇ ਪੈਰਾਂ ਦਾ ਹੀ ਪਿੱਛਾ ਕਰਦੇ ਹਨ। ਵਿਆਹ ਤੋਂ ਬਾਅਦ ਕਦੇ-ਕਦੇ ਅਸੀਂ ਸਾਰੀ ਰਾਤ ਕੋਠੇ ਦੀ ਛੱਤ ਉੱਤੇ ਦੋਵੇਂ ਦੋਵੇਂ ਮੰਜਾ ਢਾ ਕੇ ਪੈ ਜਾਂਦੇ, ਤਾਰਿਆਂ ਦੀਆਂ ਗੱਲਾਂ ਕਰਦੇ, ਆਕਾਸ਼ ਨਾਲ ਜੁੜੀਆਂ ਮਿੱਥਾਂ ਸਾਡੀਆਂ ਗੱਲਾਂ ਦਾ ਵਿਸ਼ਾ ਹੁੰਦੀਆਂ। ਪਤਾ ਹੀ ਨਾ ਲੱਗਦਾ ਕਦ ਤੜਕਾ ਹੋ ਗਿਆ ਤੇ ਹੁਣ ਰਾਤ ਨੂੰ ਖੂਬਸੂਰਤ ਤਾਰੇ ਵੀ ਮੈਨੂੰ ਘਸਮੈਲੇ ਜਿਹੇ ਲੱਗਦੇ ਹਨ। ਟੀਵੀ ਦਾ ਉੱਚਾ ਸ਼ੋਰ ਮੇਰੇ ਕੰਨ ਬਰਦਾਸ਼ਤ ਨਹੀਂ ਕਰਦੇ। ਮੈਂ ਇੱਕ ਛੋਟਾ ਜਿਹਾ ਲੇਖਕ ਹਾਂ। ਕਦੇ-ਕਦੇ ਕੋਈ ਇੱਕ ਅੱਧ ਕਹਾਣੀ ਲਿਖ ਲੈਂਦਾ ਹਾਂ, ਦਿਲ ਦਾ ਗੁੱਬ-ਗੁਬਾਹਟ ਕੱਢ ਲੈਂਦਾ ਹਾਂ। ਮੈਂ ਮੈਂ ਜਦੋਂ ਦਾ ਆਈਫੋਨ ਖਰੀਦਿਆ ਹੈ, ਸੋਚਦਾ ਹਾਂ, ਇਹਦੇ ਨਾਲ ਮੇਰੀ ਦੁਨੀਆ ਹੀ ਬਦਲ ਗਈ। ਰਾਤ ਨੂੰ ਪਤਾ ਨਹੀਂ ਪਤਨੀ ਕਦੋਂ ਕਮਰੇ ਵਿੱਚ ਆਉਂਦੀ ਹੈ ਤੇ ਕਦੋਂ ਨਹੀਂ। ਮੈਂ ਹੁਣ ਉਹਦੀ ਬਹੁਤੀ ਪਰਵਾਹ ਨਹੀਂ ਕਰਦਾ। ਕਿਸੇ-ਕਿਸੇ ਦਿਨ ਤਾਂ ਵੱਖਰੇ ਕਮਰੇ ਵਿੱਚ ਹੀ ਜਾ ਕੇ ਸੌਂ ਜਾਂਦਾ ਹਾਂ। ਮੈਂ ਫੇਸਬੁੱਕ ਚਲਾਉਣੀ ਸਿੱਖ ਲਈ ਹੈ। ਮੇਰੇ ਫੇਸਬੁੱਕ ਅਕਾਊਂਟ ਤੇ ਮੇਰੇ ਨਵੇਂ-ਨਵੇਂ ਦੋਸਤ ਤੇ ਸਹੇਲੀਆਂ ਬਣ ਰਹੀਆਂ ਹਨ। ਮੇਰੇ ਦੋਸਤਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸੇ-ਕਿਸੇ ਦਿਨ ਮੇਰੀ ਘਰਵਾਲੀ ਮੇਰਾ ਫੋਨ ਚੁੱਕ ਕੇ ਵੇਖਦੀ ਹੈ। ਮੈਂ ਆਖ ਦਿੰਦਾ ਹਾਂ, ਮੈਂ ਜ਼ਰਾ ਇਹਦੇ ਤੇ ਆਫਿਸ ਦਾ ਕੰਮ ਕਰਨਾ ਹੈ, ਤੂੰ ਆਪਣਾ ਹੀ ਫੋਨ ਵਰਤ। ਉਹ ਖਿੱਚ ਕੇ ਫੋਨ ਰੱਖ ਦਿੰਦੀ ਹੈ। ਲੱਗਦਾ ਹੈ ਫੋਨ ਰੱਖਿਆ ਨਹੀਂ, ਮੇਰੇ ਸਿਰ ਵਿੱਚ ਵਗਾ ਕੇ ਮਾਰਿਆ ਹੈ। ਮੈਨੂੰ ਸੋਹਣੀਆਂ-ਸੋਹਣੀਆਂ ਕੁੜੀਆਂ ਦੇ ਮੈਸੇਜ ਆਉਂਦੇ ਹਨ। ਮੈਂ ਪਤਨੀ ਤੋਂ ਅੱਖ ਬਚਾ ਕੇ ਮੈਸੇਜ ਡਿਲੀਟ ਕਰ ਦਿੰਦਾ ਹਾਂ। ਸੋਹਣੀਆਂ ਸੁਨੱਖੀਆਂ ਸਹੇਲੀਆਂ ਨਾਲ ਗੱਲਾਂ ਕਰਕੇ ਪਤਨੀ ਦੇ ਰਸੋਈ ਵਿੱਚੋਂ ਵਾਪਸ ਆਉਣ ਤੱਕ ਮੇਰੇ ਮਨ ਨੂੰ ਸੰਤੁਸ਼ਟੀ ਜਿਹੀ ਹੋ ਜਾਂਦੀ ਹੈ। ਉਹ ਸਾਰੇ ਦਿਨ ਦੀ ਥੱਕੀ ਟੁੱਟੀ ਆਉਂਦੀ ਹੈ। ਮੈਂ ਪਾਸਾ ਵੱਟ ਕੇ ਲੰਮਾ ਪੈ ਜਾਂਦਾ ਹਾਂ। ਉਹ ਇੱਕ ਦੋ ਵਾਰ ਮੇਰੇ ਵੱਲ ਵੇਖਦੀ ਹੈ। ਮੈਂ ਸੌਣ ਦਾ ਨਾਟਕ ਕਰਦਾ ਹਾਂ। ਮੇਰੇ ਵੱਲੋਂ ਜਦੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਉਹ ਲੰਮੀ ਪੈ ਜਾਂਦੀ ਹੈ। ਉਹਨੂੰ ਲੰਮਿਆਂ ਪੈਂਦੇ ਸਾਰ ਹੀ ਨੀਂਦ ਆ ਜਾਂਦੀ ਹੈ। ਮੈਂ ਪਾਸਾ ਵੱਟ ਕੇ ਵੇਖਦਾ ਹਾਂ,
ਉਹਦੇ ਸੌਣ ਮਗਰੋਂ ਮੈਂ ਫਿਰ ਫ਼ੋਨ ਚੁੱਕ ਲੈਂਦਾ ਹਾਂ। ਮੈਨੂੰ ਰਾਤ ਦੇ ਕਦੇ-ਕਦੇ ਤਾਂ 2 ਹੀ ਵੱਜ ਜਾਂਦੇ ਹਨ। ਸਵੇਰੇ ਮੇਰੀ ਜਾਗ ਨਹੀਂ ਖੁੱਲ੍ਹਦੀ। ਮੇਰੀ ਪਤਨੀ ਤੜਕੇ ਉੱਠ ਕੇ ਫਿਰ ਮੇਰੇ ਦਫ਼ਤਰ ਜਾਣ ਦੀ ਤਿਆਰੀ ਕਰਨ ਲੱਗ ਪੈਂਦੀ ਹੈ। ਸਮਾਂ ਬੀਤ ਰਿਹਾ ਹੈ। ਸਮੇਂ ਦੇ ਬੀਤਣ ਨਾਲ ਬੱਚੀਆਂ ਕੁਝ ਵੱਡੀਆਂ ਹੋ ਗਈਆਂ ਹਨ। ਮੇਰੇ ਤੇ ਮੇਰੀ ਪਤਨੀ ਵਿੱਚ ਇੱਕ ਛੱਤ ਹੇਠ ਰਹਿ ਕੇ ਦੂਰੀਆਂ ਬਹੁਤ ਵੱਧ ਰਹੀਆਂ ਹਨ। ਮੇਰੀ ਪਤਨੀ ਨੇ ਵੀ ਹੁਣ ਇੱਕ ਛੋਟੀ ਜਿਹੀ ਪਾਰਟ ਟਾਈਮ ਨੌਕਰੀ ਜੁਆਇਨ ਕਰ ਲਈ ਹੈ। ਅਸੀਂ ਦੋਵੇਂ ਕਮਰੇ ਵਿੱਚ ਹੋਈਏ ਇੱਕ ਸੰਨਾਟਾ ਜਿਹਾ ਪਸਰਿਆ ਰਹਿੰਦਾ ਹੈ। ਪਰ ਹਾਂ, ਹੁਣ ਕਮਰੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਮਹਿਕ ਫੈਲੀ-ਫੈਲੀ ਮਹਿਸੂਸ ਹੁੰਦੀ ਹੈ। ਮੇਰੀ ਪਤਨੀ ਨੇ ਹੁਣ ਘਰ ਦੇ ਕੰਮਾਂ ਲਈ ਹੱਥ ਵਟਾਉਣ ਵਾਸਤੇ ਇੱਕ ਮੇਡ ਰੱਖ ਲਈ ਹੈ। ਉਹ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਹੱਸ-ਹੱਸ ਕੇ ਸਾਂਝੀਆਂ ਕਰਦੀ ਹੈ। ਇਹ ਹਾਸਾ ਮੈਨੂੰ ਚੰਗਾ ਨਹੀਂ ਲੱਗਦਾ। ਇਹ ਹਾਸਾ ਮੈਨੂੰ ਅੰਦਰੋਂ ਅੰਦਰੀ ਵੱਢ-ਵੱਢ ਕੇ ਖਾ ਰਿਹਾ ਹੈ। ਮੈਂ ਹੁਣ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕੋਈ ਗੱਲਬਾਤ ਕਰੇ, ਪਰ ਡਰੈਸਿੰਗ ਟੇਬਲ ਦੀ ਲੁੱਕ ਹੁਣ ਬਦਲ ਗਈ ਹੈ। ਨਵੇਂ-ਨਵੇਂ ਬ੍ਰਾਂਡਾਂ ਦੇ ਪਰਫਿਊਮਸ ਤੇ ਮੇਕਅਪ ਦਾ ਸਮਾਨ ਵੱਡੀ ਗਿਣਤੀ ਵਿੱਚ ਟੇਬਲ ਉੱਤੇ ਪਿਆ ਹੈ। ਪਤਨੀ ਮੇਰੀ ਹੁਣ ਘਰੋਂ ਬਾਹਰ ਜਾਣ ਸਮੇਂ ਮੈਨੂੰ ਦੱਸਦੀ ਵੀ ਨਹੀਂ ਕਦੋਂ ਆਵੇਗੀ, ਕਿੱਥੇ ਜਾ ਰਹੀ ਹੈ। ਉਹ ਰਾਤ ਨੂੰ ਰਸੋਈ ਦਾ ਕੰਮ ਫਟਾਫਟ ਨਿਬੇੜ ਲੈਂਦੀ ਹੈ। ਬਾਕੀ ਕੰਮ ਮੇਡ ਕਰ ਜਾਂਦੀ ਹੈ। ਉਹਦੇ ਹੱਥਾਂ ਵਿੱਚ ਐਪਲ ਦਾ ਆਈਫੋਨ ਹੈ। ਮੇਰੇ ਘਰ ਹੁੰਦਿਆਂ ਉਹ ਫੋਨ ਨੂੰ ਕਦੇ ਇਕੱਲਾ ਨਹੀਂ ਛੱਡਦੀ। ਬਾਥਰੂਮ ਵਿੱਚ ਵੀ ਨਾਲ ਹੀ ਲੈ ਕੇ ਜਾਵੇਗੀ। ਉਹ ਮੈਸੇਜ ਕਰਦੀ-ਕਰਦੀ ਇਕੱਲੀ ਹੀ ਕਦੇ-ਕਦੇ ਉੱਚੀ-ਉੱਚੀ ਹੱਸਣ ਲੱਗ ਪਵੇਗੀ। ਮੈਂ ਪਾਸਾ ਵੱਟ ਕੇ ਸੌਣ ਦਾ ਨਾਟਕ ਕਰਦਾ ਹਾਂ। ਉਹਦਾ ਹਾਸਾ ਮੈਨੂੰ ਸੌਣ ਨਹੀਂ ਦਿੰਦਾ। ਉਹ ਫ਼ੋਨ ਤੇ ਲੱਗੀ ਰਹਿੰਦੀ ਹੈ ਤੇ ਉਹ ਸੌਣ ਵੇਲੇ ਫ਼ੋਨ ਆਪਣੇ ਤੇ ਪਾਸਵਰਡ ਲਾ ਕੇ ਘੂਕ ਸੌਂ ਜਾਵੇਗੀ। ਉਹਦੇ ਸੌਣ ਤੋਂ ਬਾਅਦ ਮੈਂ ਸਾਰੀ ਰਾਤ ਉਸਲ-ਵੱਟੇ ਮਾਰਦਾ ਰਹਿੰਦਾ ਹਾਂ ਤੇ ਟੇਬਲ ਤੇ ਪਿਆ ਉਹਦਾ ਆਈਫੋਨ ਮੇਰੀਆਂ ਅੱਖਾਂ ਨੂੰ ਚੁਭਦਾ ਹੈ। ਕਈ ਰਾਤਾਂ ਹੋ ਗਈਆਂ ਹਨ। ਮੈਨੂੰ ਹੁਣ ਨੀਂਦ ਨਹੀਂ ਆਉਂਦੀ। ਦਿਨ ਨੂੰ ਵੀ ਚੈਨ ਨਹੀਂ। ਮਨ ਬਹੁਤ ਬੇਚੈਨ ਹੈ। ਸਵੇਰੇ ਮੇਰੇ ਕਮਰੇ ਵਿੱਚ ਨੌਕਰਾਣੀ ਰੋਟੀ ਰੱਖਣ ਆਈ। "ਤੂੰ ਰੋਟੀ ਲੈ ਜਾ, ਉਹਨੂੰ ਭੇਜ ਮੇਰੇ ਕਮਰੇ ਵਿੱਚ।" ਮੈਂ ਆਪਣੀ ਪਤਨੀ ਨਾਲ ਗੱਲ ਕਰਨੀ ਚਾਹੁੰਦਾ ਹਾਂ। ਉਹ ਕਦੇ ਮੇਰੇ ਬਗੈਰ ਰੋਟੀ ਨਹੀਂ ਖਾਂਦੀ ਸੀ। ਅੱਧੀ-ਅੱਧੀ ਰਾਤ ਤੱਕ ਮੇਰੀ ਉਡੀਕ ਕਰਦੀ ਰਹਿੰਦੀ ਸੀ। ਪਹਿਲੀ ਬੁਰਕੀ ਉਹਨੇ ਮੇਰੇ ਮੂੰਹ ਵਿੱਚ ਪਾ ਦੇਣੀ, ਫਿਰ ਆਪ ਖਾਣ ਲੱਗਣਾ। ਅਖੀਰ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। "ਸਾਹਿਬ ਜੀ, ਮੈਡਮ ਤਾਂ ਸਵੇਰੇ ਹੀ ਚਲੇ ਗਏ ਕੰਮ ਤੇ।" ਮੇਰੀ ਪਤਨੀ ਕੰਮ ਤੇ ਜਾ ਚੁੱਕੀ ਹੈ। ਹੁਣ ਮੈਨੂੰ ਦੱਸ ਕੇ ਵੀ ਨਹੀਂ ਜਾਂਦੀ। ਮੈਂ ਸਾਰਾ ਦਿਨ ਬੜੀ ਬੇਸਬਰੀ ਨਾਲ ਉਹਦੇ ਆਉਣ ਦੀ ਉਡੀਕ ਕਰ ਰਿਹਾ ਹਾਂ। ਸਾਲਾ ਦਿਨ ਵੀ ਕਿੱਡਾ ਲੰਮਾ ਹੋ ਗਿਆ, ਮੁੱਕਣ ਤੇ ਹੀ ਨਹੀਂ ਆਉਂਦਾ। ਮੈਂ 2 ਕੁ ਪੈੱਗ ਵੀ ਬਣਾ ਕੇ ਪੀ ਲਏ ਹਨ। ਨਸ਼ਾ ਹੀ ਨਹੀਂ ਚੜ੍ਹਿਆ। ਨਸ਼ਾ ਚੜ੍ਹੇ ਵੀ ਕਿਵੇਂ? ਦਿਮਾਗ ਤਾਂ ਹੋਰ ਹੀ ਘੁੰਮਣ ਘੇਰੀਆਂ ਵਿੱਚ ਪਿਆ ਹੋਇਆ ਹੈ। ਜਦੋਂ ਨਵੇਂ-ਨਵੇਂ ਫ਼ੋਨ ਆਏ, ਕਿਸੇ ਇੱਕ ਅੱਧ ਕੋਲ ਫ਼ੋਨ ਹੁੰਦਾ ਸੀ। ਬਸ ਗੱਲ ਸੁਣ ਲਵੋ, ਗੱਲ ਕਰ ਲਵੋ ਜਾਂ ਵੱਧ ਤੋਂ ਵੱਧ ਟੈਕਸਟ ਮੈਸੇਜ ਕਰ ਦਿਓ। ਜਦੋਂ ਤੋਂ ਆਈਫੋਨ, ਸਮਾਰਟਫੋਨ ਆ ਗਏ, ਸਾਲੀ ਜਨਤਾ ਦਾ ਬੇੜਾ ਗਰਕ ਹੋ ਗਿਆ। ਵਿਹਲਾ ਬੈਠਾ ਕੀ ਕਰਾਂ? ਮੈਂ ਆਪਣੀ ਫੇਸਬੁੱਕ ਖੋਲ੍ਹ ਕੇ ਵੇਖਦਾ ਹਾਂ। ਅੱਜ ਬਹੁਤ ਸਾਰੇ ਮਿੱਤਰ, ਦੋਸਤ ਅਨਫਰੈਂਡ ਕਰ ਦੇਣੇ ਹਨ। ਕੁਝ ਨੂੰ ਬਲੈਕ ਲਿਸਟ ਵਿੱਚ ਪਾ ਦੇਣਾ ਹੈ। ਮੇਰਾ ਮਨ ਬੇਚੈਨ ਹੈ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਉਹ ਦਿਨ ਕਿੰਨੇ ਵਧੀਆ ਸਨ। ਅਸੀਂ ਇੱਕੋ ਥਾਲੀ ਵਿੱਚ ਰੋਟੀ ਖਾਂਦੇ ਸੀ। ਛੁੱਟੀ ਵਾਲੇ ਦਿਨ ਕਦੇ ਕਿਤੇ ਘੁੰਮਣ ਚਲੇ ਜਾਣਾ, ਕਦੇ ਕਿਤੇ। ਜੇਬ ਵੀ ਖਾਲੀ ਨਾਲ ਦੀ ਹੀ ਹੁੰਦੀ ਸੀ। ਬਹੁਤੇ ਕੋਲ ਪੈਸੇ ਵੀ ਨਹੀਂ ਹੁੰਦੇ ਸਨ। ਆਹ ਸਾਲੀ ਜੇਬ ਭਰੀ ਰਹਿੰਦੀ ਆ ਹੁਣ ਪੈਸਿਆਂ ਨਾਲ ਤੇ ਮਨ ਖਾਲੀ-ਖਾਲੀ ਲੱਗਦਾ ਹੈ। ਮੈਂ ਤਾਂ ਕਿਤੇ ਗੁਆਚਿਆ ਪਿਆ ਹਾਂ। ਨੌਕਰਾਣੀ ਦੁਬਾਰਾ ਦਰਵਾਜ਼ਾ ਖੜਕਾਉਂਦੀ ਹੈ। "ਸਾਹਿਬ ਜੀ, ਕੁਝ ਚਾਹੀਦਾ?" ਉਹਨੂੰ ਕਿਵੇਂ ਦੱਸਾਂ? ਚਾਹੀਦਾ ਤਾਂ ਬਹੁਤ ਕੁਝ ਹੈ। ਸਭ ਤੋਂ ਪਹਿਲਾਂ ਮਨ ਦਾ ਚੈਨ ਤੇ ਬਹੁਤ ਹੋਰ। ਪਰ ਕਿਵੇਂ? ਮੈਂ ਉਹਨੂੰ ਹੱਥ ਦੇ ਇਸ਼ਾਰੇ ਨਾਲ ਹੀ ਬਾਹਰ ਜਾਣ ਨੂੰ ਕਹਿ ਦਿੰਦਾ ਹਾਂ। ਮੈਂ ਘੁੱਟ ਕੇ ਆਪਣਾ ਮੱਥਾ ਫੜਦਾ ਹਾਂ। ਲੱਗਦਾ ਅੱਜ ਮੇਰਾ ਸਿਰ ਫਟ ਜਾਵੇਗਾ। ਉਹ ਸਵੇਰੇ ਹੀ ਚਲੀ ਗਈ। ਕਿਹਦੇ ਨਾਲ? ਕਿੱਥੇ? ਦਫ਼ਤਰ ਇੰਨੀ ਸਾਜਰੇ ਖੁੱਲ੍ਹ ਗਿਆ। ਚਾਂਦਨੀ ਮੇਰੀ ਫੇਸਬੁੱਕ ਦੋਸਤ ਹੈ। ਉਹਦੇ ਨਾਲ ਗੱਲ ਕਰਦਾ ਹਾਂ।
ਮੈਨੂੰ ਕੁਝ ਤਾਂ ਹਲਕਾ ਮਹਿਸੂਸ ਹੋਵੇ। ਇੱਕ ਦਿਨ ਮੈਂ ਚਾਂਦਨੀ ਨਾਲ ਗੱਲਾਂ ਕਰ ਰਿਹਾ ਸੀ। ਮੇਰੀ ਪਤਨੀ ਘਰ ਨਹੀਂ ਸੀ। ਕਦੋਂ ਘਰ ਆਈ ਮੈਨੂੰ ਪਤਾ ਹੀ ਨਹੀਂ ਲੱਗਾ। ਮੇਰੇ ਕੰਨ ਨੂੰ ਫੋਨ ਲੱਗਾ ਸੀ। ਇਹ ਕਮਰੇ ਵਿੱਚ ਆ ਕੇ ਬੈਠ ਗਈ। ਰੋਟੀ ਦੀ ਥਾਲੀ ਲੈ ਕੇ ਆਈ ਸੀ। ਕਈ ਦੇਰ ਮਗਰੋਂ ਜਦੋਂ ਮੇਰਾ ਧਿਆਨ ਇਹਦੇ ਵੱਲ ਗਿਆ, ਪਹਿਲਾਂ ਤਾਂ ਇਹ ਬੋਲੀ ਤਾਂ ਕੁਝ ਨਾ, ਪਰ ਮੱਥੇ ਤੇ ਤਿਉੜੀਆਂ ਸਨ। ਫਿਰ ਕਿਹੜੀ ਕੰਜਰੀ ਨਾਲ ਗੱਲਾਂ ਕਰਦਾ ਪਿਆ? ਘੰਟਾ ਹੋ ਗਿਆ ਘਰ ਆਈ ਨੂੰ, ਤੈਨੂੰ ਕੋਈ ਖਬਰਸਾਰ ਹੀ ਨਹੀਂ। ਥਾਲੀ ਵਗਾ ਕੇ ਮਾਰੀ। ਮੇਰੇ ਹੱਥੋਂ ਫੋਨ ਵੀ ਫੜਨ ਦੀ ਕੋਸ਼ਿਸ਼ ਕੀਤੀ। ਖਿੱਚਤ-ਧੂਈ ਵਿੱਚ ਫੋਨ ਹੇਠਾਂ ਡਿੱਗ ਪਿਆ। ਫੋਨ ਦੀ ਟੱਚ ਸਕਰੀਨ ਟੁੱਟ ਗਈ। ਮੈਂ ਫਾੜ ਕਰਦਾ ਇਹਦੀ ਗਲ ਤੇ ਥੱਪੜ ਮਾਰਿਆ। ਉੱਚੀ-ਉੱਚੀ ਰੋਂਦੀ ਕਮਰਿਓਂ ਬਾਹਰ ਚਲੀ ਗਈ। ਕਿਹੜੀ ਕੰਜਰੀ ਦਾ ਫੋਨ ਸੀ? ਮੈਂ ਨਿਰਉੱਤਰ ਸੀ। ਮੈਂ ਦਫ਼ਤਰੋਂ ਆ ਕੇ ਫੋਨ ਇਹਦੇ ਕੋਲੋਂ ਲੁਕਾ ਕੇ ਰੱਖ ਦਿੰਦਾ। ਇਹਨੇ ਆਪਣੀ ਕਿਸੇ ਸਹੇਲੀ ਤੋਂ ਟੱਚ ਫੋਨ ਚਲਾਉਣਾ ਸਿੱਖ ਲਿਆ ਸੀ। ਅਸੀਂ ਦੋਵੇਂ ਹੁਣ ਸ਼ਾਮ ਦੀ ਸੈਰ ਕਰਨ ਵੀ ਨਹੀਂ ਜਾਂਦੇ। ਪਹਿਲਾਂ ਦੋਵੇਂ ਸੈਰ ਕਰਨ ਗਏ ਸਾਰੇ ਦਿਨ ਦੀਆਂ ਗੱਲਾਂ ਬਾਤਾਂ ਕਰ ਲੈਂਦੇ ਸੀ। ਹੁਣ ਰੋਜ਼ ਮੈਨੂੰ ਇੱਕ ਅੱਧ ਵਾਰ ਚਾਂਦਨੀ ਦਾ ਫੋਨ ਆ ਜਾਂਦਾ ਹੈ। ਗੱਲਬਾਤ ਉਹਦੇ ਨਾਲ ਹੋ ਜਾਂਦੀ ਹੈ। ਮੈਂ ਅੱਧੀ ਕੁ ਰਾਤ ਨੂੰ ਇਹਨੂੰ ਆਖਦਾ, ਮੇਰੇ ਵਾਲੇ ਪਾਸੇ ਆ ਜਾ। ਹੌਲੀ ਹੌਲੀ ਇਹਨੇ ਕਮਰਾ ਛੱਡ ਦਿੱਤਾ, ਜਾਂ ਕਹਿ ਲਓ ਮੈਂ ਹੀ ਉਦਣ ਕਮਰੇ ਵਿੱਚ ਜਾਂਦਾ ਜਿੱਦਣ ਮੈਨੂੰ ਇਹਦੀ ਜ਼ਰੂਰਤ। ਭਲਾ ਫੋਨ ਤੇ ਬੰਦਾ ਗੱਲਾਂ ਕਰ ਸਕਦਾ, ਪਤਾ ਨਹੀਂ ਇਹ ਫਿਰ ਵੀ ਕਿਉਂ ਮੇਰੇ ਤੇ ਸ਼ੱਕ ਕਰੀ ਜਾਂਦੀ ਹੈ। ਅੱਜ ਕੱਲ੍ਹ ਮੇਰੀ ਪਤਨੀ ਬਣ ਠਣ ਕੇ ਘਰੋਂ ਬਾਹਰ ਜਾਂਦੀ ਹੈ। ਬਾਹਰ ਜਾਣ ਲੱਗੀ ਨੂੰ ਮੈਂ ਆਵਾਜ਼ ਮਾਰੀ। ਪਹਿਲਾਂ ਤਾਂ ਇਹਨੇ ਮੇਰੀ ਗੱਲ ਨੂੰ ਸੁਣ ਕੇ ਅਣਸੁਣਿਆ ਕਰ ਦਿੱਤਾ। ਫਿਰ ਰੁਕ ਬੋਲੀ, ਆ ਚੱਜ ਦੇ ਕੱਪੜੇ ਪਾ ਕੇ ਜਾਇਆ ਕਰ। ਬਸ ਇਸੇ ਗੱਲੋਂ ਸਾਡੀ ਲੜਾਈ ਸ਼ੁਰੂ ਹੋ ਗਈ। ਨਾ ਇਹ ਕੰਮ ਤੇ ਗਈ ਤੇ ਨਾ ਹੀ ਮੈਂ ਕੰਮ ਤੇ ਗਿਆ। ਸ਼ਾਮ ਨੂੰ ਇਹ ਮੇਰੇ ਨਾਲ ਸੈਰ ਕਰਨ ਵੀ ਨਹੀਂ ਗਈ। ਮੇਰਾ ਸਿਰ ਫਟ ਰਿਹਾ ਹੈ ਤੇ ਇਹ ਕੋਠੇ ਤੇ ਚੜ੍ਹ ਕੇ ਕਿਸੇ ਨਾਲ ਉੱਚੀ ਉੱਚੀ ਫੋਨ ਤੇ ਹੱਸ ਹੱਸ ਕੇ ਗੱਲਾਂ ਕਰ ਰਹੀ ਹੈ। ਮੈਂ ਗੁੱਸੇ ਦਾ ਭਰਿਆ ਫਟਾਫਟ ਪੌੜੀਆਂ ਚੜ੍ਹਿਆ। ਆ ਫੜਾ ਫੋਨ। ਕਿਹੜੇ ਖਸਮ? ਮੈਂ ਆਪਣੀ ਪਤਨੀ ਦੇ ਹੱਥੋਂ ਫੋਨ ਖੋਹਣਾ ਚਾਹੁੰਦਾ ਸੀ, ਪਰ ਇਹ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਚਾਹੁੰਦੀ ਸੀ। ਫੋਨ ਖੋਹ ਕੇ ਮੈਂ ਕੋਠਿਓਂ ਫੋਨ ਭਗਾ ਕੇ ਹੇਠਾਂ ਮਾਰਿਆ। ਸਾਰੀ ਰਾਤ ਰੋਂਦੀ ਰਹੀ। ਸਵੇਰ ਹੁੰਦਿਆਂ ਹੀ ਪੇਕਿਆਂ ਨੂੰ ਤੁਰ ਗਈ। ਹਫ਼ਤਾ ਬੀਤ ਗਿਆ। ਇਹਦੀ ਮਾਂ ਇਹਨੂੰ ਛੱਡਣ ਆਈ। ਪੁੱਤ ਲੜਿਆ ਨਾ ਕਰੋ। ਇਹ ਮੇਰੇ ਨਾਲ ਉਦਣ ਗੱਲ ਕਰਦੀ ਸੀ ਜਦੋਂ ਤੂੰ ਫੋਨ ਖੋਇਆ। ਮੈਂ ਸੋਚਿਆ, ਕਾਹਨੂੰ ਤੀਵੀਂ ਆਦਮੀ ਦੀ ਲੜਾਈ ਵਿੱਚ ਪੈ ਕੇ ਬੁਰੀ ਬਣਨਾ। ਆਪੇ ਗੁੱਸਾ ਠੰਡਾ ਹੋ ਜਾਊ। ਬੁੜੀ ਲਗਾਤਾਰ ਭਾਸ਼ਣ ਦੇਈ ਜਾ ਰਹੀ ਸੀ। ਮੈਂ ਇੱਕੋ ਗੱਲ ਆਖੀ, ਜਦ ਮੈਂ ਨੌਕਰੀ ਕਰਦਾ ਇਹਨੂੰ ਘਰੋਂ ਬਾਹਰ ਜਾ ਕੇ ਕੰਮ ਕਰਨ ਦੀ ਕੀ ਜ਼ਰੂਰਤ ਆ? ਮਾਂ ਇਹਦੀ ਛੱਡ ਕੇ ਚਲੀ ਗਈ, ਪਰ ਸਾਡੇ ਦੋਹਾਂ ਵਿੱਚ ਇੱਕ ਦੀਵਾਰ ਬਣੀ ਹੋਈ ਹੈ। ਮੇਰਾ ਸਿਰ ਫਟ ਮੇਰਾ ਸਿਰ ਫਟ ਜਾਣਾ ਹੈ। ਇਹ ਕੁਝ ਨਹੀਂ ਬੋਲਦੀ। ਮੈਂ ਮਨ 'ਚ ਇਰਾਦਾ ਕਰ ਲਿਆ ਹੈ, ਗੱਲ ਇੰਜ ਨਹੀਂ ਬਣਨੀ। ਮੈਂ ਨੌਕਰਾਣੀ ਨੂੰ ਕੱਲ ਕਹਿ ਦਿੱਤਾ, ਅਸੀਂ ਘਰੋਂ ਬਾਹਰ ਜਾਣਾ ਹੈ, ਤੂੰ ਕੱਲ ਨੂੰ ਕੰਮ ਤੇ ਨਾ ਆਈ। ਨੌਕਰਾਣੀ ਆਈ ਨਹੀਂ। ਬੇਗਮ ਸਾਹਿਬਾ ਡਰੈਸਿੰਗ ਟੇਬਲ ਮੂਹਰੇ ਤਿਆਰ ਹੋ ਰਹੇ ਹਨ। ਮੈਂ ਆਪਣੇ ਫੋਨ ਵਿੱਚੋਂ ਦੋਵੇਂ ਸਿਮਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਤੇ ਮੇਕਅਪ ਕਰਦੀ ਪਤਨੀ ਨੂੰ ਪਿੱਛੋਂ ਜਾ ਕੇ ਘੁੱਟ ਕੇ ਜੱਫੀ ਪਾ ਲਈ। ਸੋ ਇਹ ਕਹਾਣੀ ਸੀ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਵੈਰੀ ਨਾਈਸ, ਬਹੁਤ ਅੱਛੀ। ਹੁਣ ਅਸੀਂ ਸਾਰੇ ਜਿਹੜੇ ਸਾਡੇ ਸੰਗਤੀ ਨੇ ਉਹਨਾਂ ਨੂੰ ਅਸੀਂ ਦਰਖਾਸਤ ਕਰਾਂਗੇ ਕਿ ਇੱਕ ਇੱਕ ਕਰਕੇ ਪਲੀਜ਼ ਆਪਣੇ ਇਹਦੇ ਤੇ ਵਿਚਾਰ ਦੱਸਣ। ਤੁਸੀਂ ਹੁਣ ਇਹਨਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਬਲਵੀਰ ਕੌਰ ਜੀ, ਹਾਂਜੀ, ਕੌਣ ਬੋਲਣਗੇ ਜੀ? ਪਲੀਜ਼ ਪਹਿਲਾਂ ਮੈਂ ਹੀ ਫਿਰ ਨਾ ਸੱਦਾਂਗੀ। ਹਾਂਜੀ ਪਲੀਜ਼ ਪਲੀਜ਼ ਤਲਤ ਜੀ ਪਲੀਜ਼। ਜੀ ਬਹੁਤ ਸ਼ੁਕਰੀਆ ਬੀਬਾ ਜੀ। ਮੈਂ ਹੀ ਸ਼ੁਰੂ ਕਰ ਲੈਣੀ ਹੈ ਐਜ਼ ਜ਼ਰੂਰ। ਯੂਜੂਅਲ। ਉਹਦੇ ਬਾਅਦ ਮੈਨੂੰ ਪਤਾ ਬਹੁਤ ਸਾਰੇ ਜਿਹੜੇ ਸਾਡੇ ਸੰਗਤੀ ਨੇ ਉਹਨਾਂ ਦੀ ਆਪਣੇ ਆਪਣੇ ਵਿਊਜ਼ ਨੇ, ਔਰ ਮੇਰੇ ਵੀ ਇਹ ਆਪਣੇ ਵਿਊਜ਼ ਨੇ, ਔਰ ਇਹਦੇ ਨਾਲ ਮਤਲਬ ਕਿ ਐਗਰੀ ਕਰਨਾ ਜ਼ਰੂਰੀ ਨਹੀਂ। ਅੱਛਾ ਜੀ, ਪਾਸਵਰਡ ਜਿਹੜਾ ਹੈ ਕਹਾਣੀ ਦਾ ਸਿਰਨਾਮਾ ਹੈ ਤੇ ਮੈਨੂੰ ਇਹ ਇੱਕ ਡਿਸਕ੍ਰਿਪਟਿਵ ਨਰੇਸ਼ਨ ਜਾਪਦੀ ਹੈ ਸਟੋਰੀ ਲਾਈਨ ਤੋਂ ਬਗੈਰ। ਦੋ ਪਾਤਰ ਨੇ ਤੇ ਉਹਨਾਂ ਨਾਲ ਜੁੜੀਆਂ ਸਾਈਕੋਲੋਜੀਕਲ ਸਮੱਸਿਆਵਾਂ, ਪਰੇਸ਼ਾਨੀਆਂ
ਜਾਂ ਕਨਫਲਿਕਟਸ। ਸਵਾਣੀ ਤੇ ਬੰਦਾ ਦੋਵੇਂ ਵੱਖਰੀਆਂ ਵੱਖਰੀਆਂ ਪਰਸਨੈਲਿਟੀਜ਼ ਨੇ, ਦੋਵਾਂ ਦੀਆਂ ਨੀਡਸ ਵੀ ਵੱਖਰੀਆਂ ਨੇ, ਕਿਉਂਕਿ ਬਾਈ ਨੇਚਰ ਹੀ ਦੋਵੇਂ ਮੁਖਤਲਿਫ ਨੇ, ਉਹਨਾਂ ਦੀ ਮੈਨੂਫੈਕਚਰਿੰਗ ਹੀ ਵੱਖਰੀ ਵੱਖਰੀ ਹੈ। ਮਰਦ ਦੀਆਂ ਨੀਡਸ ਫਿਜ਼ੀਕਲ ਜ਼ਿਆਦਾ ਤੇ ਇਮੋਸ਼ਨਲ ਘੱਟ, ਤੇ ਸਵਾਣੀ ਦੀਆਂ ਇਮੋਸ਼ਨਲ ਜ਼ਿਆਦਾ। ਦੋਵਾਂ ਦੇ ਤਾਲਮੇਲ ਨਾਲ ਹੀ ਇੱਕ ਬੈਲੈਂਸ ਰਿਸ਼ਤਾ ਬਣਦਾ ਹੈ। ਤੇ ਵਿਆਹ ਦੇ ਮੈਣੀ ਵੀ ਇਹੀ ਨੇ ਕਿ ਇੱਕ ਸਾਂਝ ਦਾ ਰਿਸ਼ਤਾ ਜਿਹੜਾ ਫਿਜ਼ੀਕਲ ਅਟੈਚਮੈਂਟ ਦੇ ਨਾਲ ਇਮੋਸ਼ਨਲ ਵੀ ਹੋਵੇ, ਤੇ ਤਾਂ ਹੀ ਇਹ ਰਿਸ਼ਤਾ ਜਿਹੜਾ ਹੈ ਉਹ ਬੈਲੈਂਸ ਕਹਿਲਾਉਂਦਾ ਹੈ। ਅੱਛਾ, ਮਰਦ ਜਦੋਂ ਘਰ ਤੋਂ ਬਾਹਰ ਵੇਖਦਾ ਹੈ ਤੇ ਓਬਵੀਅਸਲੀ ਉਹਦੀਆਂ ਕੁਝ ਨੀਡਸ ਜਿਹੜੀਆਂ ਨੇ ਘਰ 'ਚ ਪੂਰੀਆਂ ਨਹੀਂ ਹੁੰਦੀਆਂ, ਜਾਂ ਤੇ ਉਦੋਂ ਉਹ ਦੇਖਦਾ ਹੈ ਜਾਂ ਫਿਰ ਬਾਏ ਹੈਬਿਟ ਸੀ ਉਹ ਘਰ ਤੋਂ ਬਾਹਰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਸ ਨਰੇਸ਼ਨ ਵਿੱਚ ਮਰਦ ਹੀ ਸਵਾਲ ਹੈ ਤੇ ਮਰਦ ਹੀ ਜਵਾਬ ਹੈ। ਔਰਤ ਨੂੰ ਹੀ ਉਹ ਆਪਣੀ ਮਰਜ਼ੀ ਤੇ ਪਸੰਦ ਤੇ ਆਪਣੀ ਮਨਸ਼ਾ ਦੇ ਮੁਤਾਬਿਕ ਹੀ ਵੇਖਣਾ ਚਾਹੁੰਦਾ ਹੈ, ਤੇ ਇੱਕ ਟਿਪੀਕਲ ਮੇਲ ਡੋਮੀਨੇਟਿੰਗ ਸੋਚ ਜਿਹੜੀ ਹੈ ਉਹਦੇ ਮੁਤਾਬਿਕ ਹੀ ਉਹ ਚੱਲ ਰਿਹਾ ਹੈ। ਆਪਣੀ ਸਵਾਣੀ ਦੀ ਪਰਸਨੈਲਿਟੀ ਨੂੰ ਉਹ ਆਪਣੇ ਲਫ਼ਜ਼ਾਂ ਦੇ ਰਾਹੀਂ, ਆਪਣੀ ਸੋਚ ਦੇ ਰਾਹੀਂ ਉਹਨੂੰ ਡਿਸਕ੍ਰਾਈਬ ਕਰ ਰਿਹਾ ਹੈ। ਇਸ ਨਰੇਸ਼ਨ 'ਚ ਮਸਲਾ ਬੰਦੇ ਦੀ ਸੋਚ ਦਾ ਹੈ, ਸਵਾਣੀ ਦਾ ਨਹੀਂ। ਉਹ ਆਪਣੀ ਥਾਂ ਤੇ ਕੰਪਰੋਮਾਈਜ਼ਿੰਗ ਵੀ ਹੈ ਤੇ ਪੋਜ਼ਿਟਿਵ ਵੀ ਹੈ। ਉਸ ਨੂੰ ਰੀਡ ਕਰਨ ਵਾਲਾ ਜਿਹੜਾ ਹੈ ਉਹਦੀ ਪਰਸਨੈਲਿਟੀ ਨੂੰ, ਉਹਦੇ ਵਿੱਚ ਮੈਨੂੰ ਕੋਈ ਫਲੋ ਨਜ਼ਰ ਆ ਰਿਹਾ ਹੈ, ਉਹ ਉਹਨੂੰ ਸਹੀ ਰੀਡ ਨਹੀਂ ਕਰ ਰਿਹਾ ਕਿ ਉਹ ਕੀ ਚਾਹੁੰਦੀ ਹੈ, ਉਹਨੂੰ ਸਮਝ ਨਹੀਂ ਪਾ ਰਿਹਾ, ਤੇ ਬੰਦਾ ਉਹਨੂੰ ਉਸੇ ਤਰ੍ਹਾਂ ਪੋਰਟਰੇ ਕਰ ਰਿਹਾ ਹੈ ਜਿਸ ਤਰ੍ਹਾਂ ਉਹਦੀ ਸੋਚ ਹੈ। ਤੇ ਜਦੋਂ ਉਹਦੀ ਸਵਾਣੀ ਉਹਦੇ ਹੀ ਰੰਗ ਵਿੱਚ ਉਹਨੂੰ ਜਵਾਬ ਦਿੰਦੀ ਹੈ ਤੇ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਤੇ ਉਹਦਾ ਜਿਹੜਾ ਮੇਲ ਸ਼ਵਨਿਜ਼ਮ ਸਾਹਮਣੇ ਆ ਜਾਂਦਾ ਹੈ, ਉਹਦਾ ਬਿਹੇਵੀਅਰ ਜਿਹੜਾ ਹੈ। ਇੱਥੋਂ ਤੱਕ ਤੇ ਲਿਖਵੇਰ ਜੀ ਜਿਹੜੀਆਂ ਨੇ ਉਹ ਬਹੁਤ ਕਾਮਯਾਬ ਰਹੇ ਨੇ ਤੇ ਮੁਬਾਰਕਬਾਦ ਦੇ ਮੁਸਤਹਿਕ ਨੇ ਕਿ ਉਹਨਾਂ ਨੇ ਇੱਕ ਮਰਦ ਰਾਹੀਂ ਔਰਤ ਦੇ ਪਾਤਰ ਨੂੰ ਬਿਆਨ ਕੀਤਾ ਹੈ। ਖੁਦ ਹੀ ਸਵਾਲ ਤੇ ਜਵਾਬ ਦੇ ਜ਼ਰੀਏ ਸਾਈਕੋਲੋਜੀਕਲ ਬਿਹੇਵੀਅਰ ਨੂੰ ਬੜੇ ਵਧੀਆ ਤਰੀਕੇ ਨਾਲ ਨਰੇਟ ਕੀਤਾ ਹੈ, ਤੇ ਉਹਦੇ ਜ਼ਰੀਏ ਹੀ ਉਹਦੀਆਂ ਖੂਬੀਆਂ ਨੂੰ ਇਕਨੋਲੇਜ ਵੀ ਕਰਵਾਇਆ, ਯਾਨੀ ਬੰਦੇ ਦੇ ਜ਼ਰੀਏ ਉਹਦੀਆਂ ਖੂਬੀਆਂ ਨੂੰ ਇਕਨੋਲੇਜ ਕਰਵਾਇਆ ਗਿਆ ਹੈ ਇਸ ਨਰੇਸ਼ਨ ਦੇ ਵਿੱਚ। ਤੇ ਮੈਨੂੰ ਇਹਨਾਂ ਦੀ ਕੋਸ਼ਿਸ਼ ਹੈ ਨਾ, ਮੈਨੂੰ ਬਹੁਤ ਅੱਛੀ ਲੱਗੀ ਹੈ। ਪਰ ਮੈਨੂੰ ਟੈਕਨੀਕਲੀ ਕਿਤੇ ਇਸ ਨਰੇਸ਼ਨ ਵਿੱਚ ਜਿਹੜੇ ਨੇ ਨਾ ਫਲॉज ਵੀ ਨਜ਼ਰ ਆਏ ਨੇ, ਜਿਨ੍ਹਾਂ ਨਾਲ ਤੁਹਾਡਾ ਐਗਰੀ ਕਰਨਾ ਜ਼ਰੂਰੀ ਨਹੀਂ ਹੈ, ਮੇਰੀ ਆਪਣੀ ਐਨਾਲਿਸਿਸ ਹੈ। ਜਿਸ ਤਰ੍ਹਾਂ ਮੇਕਿੰਗ ਆਫ ਸੈਂਟੈਂਸ ਹੈ ਜਾਂ ਵੀਵਿੰਗ ਹੈ, ਇਹਦੀ ਜਿਹੜੀ ਹੈ ਉਹਦੇ ਵਿੱਚ ਇੱਕ ਇਨਕਨਸਿਸਟੈਂਟ ਪੇਸ ਮੈਨੂੰ ਨਜ਼ਰ ਆਈ ਹੈ। ਦੋ ਜੁਮਲਿਆਂ ਦੇ ਦਰਮਿਆਨ ਇੱਕ ਹਮ ਆਹੰਗੀ ਦੀ ਮੈਨੂੰ ਕੋਈ ਕਮੀ ਨਜ਼ਰ ਆਈ ਹੈ, ਜਾਂ ਐਕਸਪ੍ਰੈਸ਼ਨਸ ਵਿੱਚ ਥੋੜੀ ਜਿਹੀ ਕਮੀ ਨਜ਼ਰ ਆਈ ਹੈ, ਜਾਂ ਵਾਕਿਆਤ ਜਿਹੜੇ ਕੁਝ ਥੋੜੇ ਬਹੁਤ ਇੱਕ ਹੀ ਬੰਦਾ ਜਿਹੜਾ ਉਹਨੂੰ ਦੱਸ ਰਿਹਾ ਹੈ, ਉਹਨੂੰ ਬਿਆਨ ਕਰ ਰਿਹਾ ਹੈ, ਔਰ ਉਹ ਕਿਤੇ ਦਾएं ਬਾएं ਕੋਈ ਥੱਲੇ ਨੀਵੇਂ ਹੋ ਗਏ ਨੇ, ਉੱਚੇ ਨੀਵੇਂ, ਉਹਦੇ ਵਿੱਚ ਮੈਨੂੰ ਫਲੂਐਂਟ ਨਹੀਂ ਨਜ਼ਰ ਆ ਰਿਹਾ ਐਕਸਪ੍ਰੈਸ਼ਨਸ ਵਿੱਚ। ਤੇ ਬਾਕੀ ਇਹ ਹੈ ਕਿ ਇਹਨਾਂ ਦੀ ਬਹੁਤ ਅੱਛੀ ਕੋਸ਼ਿਸ਼ ਹੈ, ਇੱਕ ਆਮ ਜਿਹੇ ਟੌਪਿਕ ਲੈ ਕੇ ਇਹਨਾਂ ਨੇ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਮੈਂ ਇਹਨੂੰ ਆਮ ਟੌਪਿਕ ਦੇ ਨਾਲ ਇਸ ਲਈ ਇਸ ਨੂੰ ਬਹੁਤ ਅਹਿਮੀਅਤ ਦੇਣੀ ਹੈ ਕਿ ਇਸ ਘਰ ਦੀ ਕਹਾਣੀ ਹੈ, ਔਰ ਸਾਈਕੋਲੋਜੀਕਲ ਬਿਹੇਵੀਅਰਸ ਜਿਹੜੇ ਨੇ ਉਹ ਇੰਬੈਲੈਂਸ ਕਰਦੇ ਨੇ ਰਿਸ਼ਤਿਆਂ ਨੂੰ, ਔਰ ਖਾਸ ਤੌਰ ਤੇ ਮੀਆਂ ਬੀਵੀ ਦੇ ਰਿਸ਼ਤੇ ਦੇ ਵਿੱਚ ਬੈਲੈਂਸ ਐਟੀਟਿਊਡ ਹੋਣ ਦਾ ਬਹੁਤ ਜ਼ਰੂਰੀ ਹੈ। ਦੋਨਾਂ ਦੀ ਨੀਡਸ ਨੂੰ ਸਮਝਣ ਦੀ ਬਹੁਤ ਜ਼ਰੂਰੀ ਹੈ, ਔਰ ਇਹਨਾਂ ਨੇ ਇਹਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹ ਇਹ ਸਭ ਜਿਹੜੀਆਂ ਨੇ ਉਹਨੂੰ ਖੋਲ ਕੇ ਬਿਆਨ ਕਰਨ। ਲੇਕਿਨ ਥੋੜੀ ਜਿਹੀ ਮੈਨੂੰ ਕਿਤੇ ਕੋਈ ਕਮੀ ਨਜ਼ਰ ਆਈ ਹੈ। ਲਿਖਵੇਰ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਮਹਿਮਾਨ ਬਣੇ, ਔਰ ਵੈਸੇ ਹੀ ਲਾਹੌਰੀ ਤੇ ਬੜੇ ਖੁਸ਼ ਦਿਲ ਨਾਲ ਵੈਲਕਮ ਕਰਦੇ ਨੇ, ਔਰ ਅਸੀਂ ਤੁਹਾਨੂੰ ਵੈਲਕਮ ਕਰਨੇ ਆ ਔਰ ਬਹੁਤ ਸ਼ੁਕਰੀਆ ਅਦਾ ਕਰਨੇ। ਮੇਰਾ ਖਿਆਲ ਹੈ ਬੀਬਾ ਜੀ ਕਾਫੀ ਹੈ। ਲਖਵੀਰ ਜੀ ਨੇ ਨਹੀਂ ਪੜ੍ਹੀ ਸੀ ਕਹਾਣੀ, ਬਲਵੀਰ ਕੌਰ ਰਿਹਾਲ ਹੈ ਇਹਨਾਂ ਦਾ ਨਾਮ। ਅੱਛਾ, ਚਲੋ ਜੀ, ਸੌਰੀ ਜੀ, ਮੈਂ ਕੁਝ ਜਜ਼ਬਾਤੀ ਹੋ ਗਏ, ਗਲਤ ਨਾਮ ਲੈ ਲਿਆ। ਹਾਂਜੀ, ਤਲਤ ਜੀ, ਔਰ ਅੱਜ ਤਲਤ ਜੀ ਮੇਰੀ ਜ਼ਬਾਨ ਬਣ ਗਏ, ਕਿਉਂਕਿ ਮੈਂ ਨਹੀਂ ਬਹੁਤਾ ਬੋਲ ਸਕਦੀ। ਬਹੁਤ ਸ਼ੁਕਰੀਆ ਤਲਤ ਜੀ, ਆਈ ਸੋ ਅਪਰੀਸ਼ੀਏਟ, ਔਰ ਐਜ਼ ਆਲਵੇਜ਼ ਤੁਸੀਂ ਬਹੁਤ ਹੀ ਸੋਹਣਾ ਪੱਖ, ਔਰ ਬੜੀ ਤੁਸੀਂ ਥੈਂਕ ਯੂ ਸੋ ਮਚ, ਥੈਂਕ ਯੂ। ਮੈਂ ਫਿਰ ਇੱਕ ਦਫਾ ਮਾਜ਼ਰਤ ਕਰਨੀ ਹੈ ਜੀ ਕਿ ਮੈਂ ਉਹਨਾਂ ਦਾ ਨਾਂ ਗਲਤ ਲੈ ਲਿਆ, ਬਹੁਤ ਮਾਜ਼ਰਤ ਮੇਰੇ ਵੱਲੋਂ। ਨਹੀਂ, honest mistake, ਲੇਕਿਨ ਬਹੁਤ ਅੱਛੀ ਕੋਸ਼ਿਸ਼ ਹੈ। honest mistake, ਹਾਂਜੀ, ਬਹੁਤ ਤੁਸੀਂ ਵਕਤ ਦਿੰਦੇ ਹੋ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨ ਨੂੰ, ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਆਫਤਾਬ ਜੀ, ਤੁਹਾਡੀ ਵਾਰੀ ਆ ਗਈ।
ਹਾਂਜੀ ਬੁਨਿਆਦੀ ਤੌਰ ਤੇ ਕਹਾਣੀ ਦਾ ਜਿਹੜਾ ਮੌਜੂ ਹੈ ਨਾ, ਉਹ ਇੱਕ ਔਰਤ ਦੇ ਹੀ ਇਰਦ ਗਿਰਦ ਘੁੰਮਦਾ ਹੈ, ਉਹ ਕਿ ਮੁਖਾਤਬ ਇੱਕ ਮਰਦ ਕਰੈਕਟਰ ਹੈ। ਟੌਪਿਕ ਅੱਜ ਦੇ ਸਮੇਂ ਮੁਤਾਬਿਕ ਬੜਾ ਉਚੇਚਾ ਹੈ। ਜਿਵੇਂ ਜਿਵੇਂ ਸਾਇੰਸੀ ਇਜਾਦਾਂ ਉਹਦੇ ਵਿੱਚ ਆਉਂਦੀਆਂ ਪਈਆਂ ਨੇ, ਤੋਂ ਇਨਸਾਨੀ ਰਿਸ਼ਤਿਆਂ ਵਿੱਚ ਖਲਾ ਤੇ ਪਾੜ ਵੱਧ ਤੋਂ ਵੱਧ ਹੁੰਦਾ ਜਾਂਦਾ ਹੈ। ਖਾਸ ਕਰ ਇਹ ਮੋਬਾਈਲ ਵਰਗੀਆਂ ਡਿਵਾਈਸਾਂ ਜਿਹੜੀਆਂ ਜਾਂ ਆਈਫੋਨ ਹੋ ਗਿਆ, ਇਹਦਾ ਬੇਜਾ ਇਸਤੇਮਾਲ ਸਾਨੂੰ ਇੱਕ ਦੂਜੇ ਤੋਂ ਵੱਖ ਤੇ ਆਈਸੋਲੇਸ਼ਨ ਵੱਲ ਲੈ ਕੇ ਜਾ ਰਿਹਾ ਹੈ। ਅਸੀਂ ਆਪਣੀ ਹਾਥੀ ਅੰਦਰ ਆਪ ਹੀ ਪਾਸਵਰਡ ਲਾ ਲਏ ਨੇ, ਜਿਹਦੀ ਵਜੋਂ ਅਸੀਂ ਇਨਸਾਨੀ ਫੀਲਿੰਗਸ ਤੇ ਕਦਰਾਂ ਤੋਂ ਵਾਂਝ ਗਏ। ਅਸੀਂ ਇੱਕ ਝੂਠੀ ਤੇ ਗੈਰ ਹਕੀਕੀ ਜ਼ਿਆਦਤੀ ਗੁਜ਼ਾਰ ਰਹੇ ਹਾਂ। ਬਲਵੀਰ ਕੌਰ ਹੋਰਾਂ ਆਪਣੀ ਕਹਾਣੀ ਵਿੱਚ ਇੱਕ ਮਰਦ ਦੀ ਸੋਚ ਤੇ ਫੀਲਿੰਗਸ ਬਾਰੇ ਕਰ ਦਿੱਤੀ। ਉਹ ਆਪਣੀ ਸੁਆਣੀ ਬਾਰੇ ਕੀ ਸੋਚਦਾ ਹੈ, ਕੀ ਜਜ਼ਬਾਤ ਰੱਖਦਾ ਹੈ, ਉਹਦੀਆਂ ਸੋਚਾਂ ਸਮੇਂ ਨਾਲ ਬਦਲਦੀਆਂ ਨੇ। ਉਹਦੀ ਸੋਚ ਸਿਰਫ ਆਪਣੀ ਜ਼ਾਤ ਦੇ ਹਵਾਲੇ ਨਾਲ ਨਹੀਂ। ਇਹਦੇ ਅੰਦਰ ਕਿਸੇ ਹੱਦ ਤੱਕ, ਜਿਸ ਤਰ੍ਹਾਂ ਤਲਾ ਜੀ ਨੇ ਕਿਹਾ, ਮੇਲ ਡੋਮੀਨੈਂਸ ਦਾ ਆਂਸਰ ਵੀ ਸ਼ਾਮਲ ਹੈ। ਇਸ ਕਹਾਣੀ ਦੇ ਬੇਸਿਕਲੀ ਮੈਂ ਸਮਝਣਾ ਦੋ ਹਿੱਸੇ ਨੇ। ਪਹਿਲੇ ਹਿੱਸੇ ਵਿੱਚ ਇੱਕ ਨਵੀਂ ਵਿਆਹੀ ਸੁਆਣੀ ਸਾਹਮਣੇ ਆਉਂਦੀ ਹੈ, ਜਿਹੜੀ ਕਿ ਆਪਣੇ ਮਰਦ ਨਾਲ ਪਿਆਰ ਕਰਦੀ ਹੈ, ਔਰ ਸਾਡੇ ਵਸੇਬ ਦੇ ਟੱਬਰੀ ਨਿਜ਼ਾਮ ਅਦਰ ਫਸੀ ਹੋਈ ਸੁਆਣੀ, ਜਿਹੜੀ ਸਾਰੇ ਟੱਬਰ ਦੇ ਕੰਮ ਇੱਕ ਰਿਮੋਟ ਵਾਂਗ ਕਰਦੀ ਹੈ। ਉਹਦੇ ਕੋਲ ਆਪਣੇ ਮਰਦ ਨੂੰ ਦੇਣ ਲਈ ਵਕਤ ਨਹੀਂ, ਪਰ ਫਿਰ ਵੀ ਉਹ ਥੱਕੀ ਤਰੁੱਟੀ ਆਪਣੇ ਜਣੇ ਨੂੰ ਵੀ ਖੁਸ਼ ਕਰਨ ਦੇ ਆਰ ਵਿੱਚ ਲੱਗੀ ਰਹਿੰਦੀ ਹੈ। ਕੁਝ ਵਕਤ ਲੰਘਣ ਤੋਂ ਬਾਅਦ ਉਹਦਾ ਬੰਦਾ, ਜਿਹਨੂੰ ਪਹਿਲੋਂ ਉਹਦੇ ਕੋਲੋਂ ਖੁਸ਼ਬੂਆਂ ਆਉਂਦੀਆਂ ਸੀ ਔਰ ਐਸੀਆਂ ਲਪਟਾਂ ਆਉਂਦੀਆਂ ਸੀ ਕਿ ਉਹ ਉਹਦੇ ਤੋਂ ਮਹਿਸੂਰ ਹੁੰਦਾ ਸੀ, ਪਰ ਕੁਝ ਚਿਰ ਬਾਅਦ ਫਿਰ ਸਵਾਲ ਉਹ ਬਾਤ ਕਿਉਂ ਆਣ ਲੱਗ, ਯਾਨੀ ਕਿ ਜਿਵੇਂ ਹੀ ਸਮਾਂ ਗੁਜ਼ਰਦਾ ਹੈ, ਉਹਦੀ ਆਪਣੀ ਹੀ ਅੰਦਰ ਐਸੀ ਕੈਫੀਅਤ ਤਾਰੀ ਹੁੰਦੀ ਹੈ ਕਿ ਉਹ ਉਹਦੇ ਤੋਂ ਦੂਰ ਹੁੰਦਾ ਹੈ। ਉਹਦੀ ਜ਼ਾਤ ਤੇ ਉਹਦੀਆਂ ਔਕੜਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਇੱਕ ਸੈਲਫ ਕ੍ਰੀਏਟਡ ਅਕਲਾਪੇ ਦਾ ਸ਼ਿਕਾਰ ਹੁੰਦਾ। ਦੂਸਰੇ ਹਿੱਸੇ ਵਿੱਚ ਇੱਕ ਡਰਾਮੇ ਵਾਂਗੂ ਜਾਂ ਡਰਾਮੇ ਦੀ ਤਰ੍ਹਾਂ ਮੰਜ਼ਰ ਚੇਂਜ ਹੁੰਦਾ ਹੈ। ਉਹ ਆਪਣੇ ਅਕਲਾਪੇ ਨੂੰ ਦੂਰ ਕਰਨ ਲਈ ਬਹੁਤ ਸਾਰੀਆਂ ਦੂਜੀਆਂ ਸ਼ੈਵਾਂ ਦੇ ਵਿੱਚ ਆਪਣਾ ਦਿਲ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹਦੇ ਵਿੱਚ ਆਈਫੋਨ ਤੇ ਐਸੀਆਂ ਡਿਵਾਈਸ ਜਿਹੜੀਆਂ ਕਮਿਊਨੀਕੇਟ ਕਰਦੇ ਇੱਕ ਦੂਜੇ ਨਾਲ, ਉਹਦਾ ਇਸਤੇਮਾਲ ਕਰਦਾ ਹੈ। ਉਹ ਹਯਾਤੀ ਅੰਦਰ ਪੈਦਾ ਹੋਈ ਵਿੱਥ ਨੂੰ ਆਰਟੀਫਿਸ਼ਲ ਰਿਸ਼ਤਿਆਂ ਨਾਲ ਪੂਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਰਨ ਉਹ ਆਪਣੀ ਸੁਆਣੀ ਤੋਂ ਹੋਰ ਦੂਰ ਹੁੰਦਾ ਹੈ। ਉਹਦੀ ਸੁਆਣੀ ਅੰਦਰ ਐਸੇ ਦੌਰਾਨ ਇੱਕ ਬਦਲਾਅ ਪੈਦਾ ਹੁੰਦਾ ਹੈ। ਉਹ ਇੱਕ ਘਰੇਲੂ ਖਾਤੂਨ ਜਾਂ ਔਰਤ ਜਾਂ ਸੁਆਣੀ ਤੋਂ ਇੱਕ ਵਰਕਿੰਗ ਵੂਮਨ ਦੇ ਤੌਰ ਤੇ ਸਾਹਮਣੇ ਆਉਂਦੀ, ਜਿਹੜੀ ਕਿ ਪੰਕਚੁਅਲ ਹੈ, ਸੱਜ ਸੰਵਰ ਕੇ ਤਿਆਰ ਹੁੰਦੀ ਹੈ, ਜੌਬ ਤੇ ਅਪੜਦੀ ਹੈ, ਔਰ ਨਾਲ ਹੀ ਉਹਦੇ ਨਾਲ ਉਹ ਆਪਣੇ ਐਂਡਰੋਇਡ ਫੋਨ ਜਾਂ ਟੱਚ ਜਾਂ ਐਪਲ ਦਾ ਇੱਕ ਫੋਨ ਦਾ ਇਸਤੇਮਾਲ ਵੀ ਕਰਦੀ ਹੈ। ਉਸ ਮਰਦ ਨੂੰ ਆਪਣੀ ਸੁਆਣੀ ਦਾ ਇਹ ਨਵਾਂ ਰੂਪ ਵੀ ਬਾਰੇ ਨਹੀਂ। ਪਹਿਲਾ ਰੂਪ ਜਿਹੜਾ ਉਹ ਘਰ ਦੇ ਵਿੱਚ ਫਸੀ ਹੈ, ਉਹਦੀਆਂ ਔਕੜਾਂ ਨੇ ਜਿਹੜੀਆਂ ਉਹਦੇ ਮਸਾਇਲ ਨੇ ਉਹ ਵੀ ਉਹਨੂੰ ਬਾਰੇ 'ਚ ਨਹੀਂ, ਤੇ ਹੁਣ ਵੀ ਇਹ ਵੀ ਰੂਪ ਉਹਨੂੰ ਬਾਰੇ ਵਿੱਚ ਨਹੀਂ ਹੈ। ਉਹਦੇ ਉੱਤੇ ਸ਼ੱਕ ਸ਼ੁਬਾ ਵੀ ਕਰਦਾ ਹੈ, ਉਹਨੂੰ ਦਬੀੜਦਾ ਵੀ ਹੈ, ਉਹ ਬਲਕਿ ਉਹਦੇ ਤੇ ਹੱਥ ਵੀ ਚੁੱਕ ਲੈਂਦਾ। ਕਿਉਂ? ਜੇ ਉਹਦੀ ਇੰਡੀਪੈਂਡੈਂਸ ਤੇ ਉਹਦੀ ਜਿਹੜੀ ਫਰੀਡਮ ਹੈ ਨਾ, ਉਹਦੀ ਮਰਦਾਨਗੀ ਉਹਨੂੰ ਉਹ ਵਾਰਾ ਹੀ ਨਹੀਂ ਖਾਂਦੀ। ਲਿਖਾਰੀ ਨੇ ਸਾਡੇ ਵਸੇਬ ਅੰਦਰ ਮਰਦ ਤੇ ਔਰਤ ਦੇ ਤਜ਼ਾਦ ਨੂੰ
ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਭਈ ਮਰਦ ਦੇ ਆਪਣੇ ਲਈ ਤੈਅਸ਼ੁਦਾ ਅਸੂਲ ਹੋਰ ਨੇ ਤੇ ਔਰਤ ਲਈ ਹੋਰ ਨੇ। ਐਂਡ ਤੇ ਜਿਹੜਾ ਮਰਦ ਵੱਲੋਂ ਰਿਕਨਸਾਈਲ ਹੈ ਉਹ ਵੀ ਉਹਦੀ ਆਪਣੀ ਮਰਜ਼ੀ ਦੇ ਮੁਤਾਬਿਕ, ਉਹਦੇ ਅੰਦਰ ਔਰਤ ਦੀ ਮੱਛਾ ਖਾਹਿਸ਼ ਜ਼ਾਹਰ ਨਹੀਂ ਹੋਈ। ਕਹਾਣੀ ਦੀ ਮੁੱਤਰ ਦੇ ਵਾਲਿਆਂ ਨਾਲ ਗੱਲ ਕਰੀਏ ਤੇ ਇਹ ਇੱਕ ਕਨਵੈਨਸ਼ਨਲ ਸਟਾਈਲ ਤੋਂ ਹਟ ਕੇ ਵੇ ਔਰ ਜਿਹਦੇ ਅੰਦਰ ਲਿਖਾਰੀ ਨੇ ਤਫਸੀਲ ਵਿੱਚ ਜਾਣ ਤੋਂ ਪ੍ਰੇਜ਼ ਕੀਤਾ ਹੈ। ਦੂਜਾ ਕਿ ਜਿਵੇਂ ਸਵਾਣੀ ਦਾ ਪਾਤਰ ਹੈ, ਮੈਨੂੰ ਇਸ ਤਰ੍ਹਾਂ ਲੱਗਾ ਕਿ ਉਹਨੂੰ ਹੋਰ ਹਾਈਲਾਈਟ ਕਰਨ ਦੀ ਜ਼ਰੂਰਤ ਸੀ। ਉਹ ਧੀਮਾ ਜਿਹਾ ਰਹਿ ਗਿਆ, ਉਹਨੂੰ ਹੋਰ ਗੂੜਾ ਤੇ ਭਰਵਾਂ ਕਰਨਾ ਚਾਹੀਦਾ ਸੀ ਤਾਂ ਕਿ ਉਹ ਸਵਾਣੀ ਦਾ ਔਰਤ ਦਾ ਕਰੈਕਟਰ ਜਿਹੜਾ ਹੈ ਉਹਦਾ ਇੰਪੈਕਟ ਜਿਹੜਾ ਭਰਵਾਂ ਹੋਵੇ। ਬਹਰਹਾਲ ਅੱਛੀ ਕੋਸ਼ਿਸ਼ ਇਹਨਾਂ ਦੀ ਔਰ ਮੈਨੂੰ ਤੇ ਕਹਾਣੀ ਅੱਛੀ ਲੱਗੀ। ਸ਼ੁਕਰੀਆ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਜੀ, ਬੜਾ ਅੱਛਾ ਤੁਸੀਂ ਇਹਨੂੰ ਖੋਲਿਆ ਹੋਰ ਅੱਗੇ। ਹਾਂਜੀ, ਹੋਰ ਕੌਣ ਦੱਸਣਗੇ, ਹੋਰ ਕੌਣ ਬੋਲਣਗੇ ਜੀ ਪਲੀਜ਼? ਹਾਂਜੀ ਗੁਰਦਾਸ ਜੀ ਕੁਝ ਕਹੋਗੇ ਤੁਸੀਂ? ਚਲੋ ਮੈਂ ਵੀ ਥੋੜਾ ਜਿਹਾ ਐਡ ਕਰ ਦਿੰਦਾ। ਐਂਡ ਕਹਾਣੀ ਜਿਹੜੀ ਹੈ ਨਾ, ਇਹਨੇ ਆਈਫੋਨ ਦੀ ਗੱਲ ਕੀਤੀ ਆ, ਇਹ ਇੱਕ ਨਵੀਂ ਪ੍ਰੋਬਲਮ ਹੈ, ਸਮੱਸਿਆ ਆ ਜਿਹੜੀ ਰਿਲੇਸ਼ਨਸ਼ਿਪ ਚ ਆਉਂਦੀ ਹੈ ਨਾ, ਸੰਬੰਧਾਂ ਚ। ਤੇ ਇਹ ਜਿਹੜਾ ਉਹਨੇ ਹੈ ਨਾ, ਜਿਹੜਾ ਵਹਿਮ ਹੁੰਦਾ, ਪੈਰਾਨੋਇਆ ਹੁੰਦਾ, ਮੈਨੂੰ ਉਹ ਮੋਰੇ ਨਹੀਂ ਲਿਆਉਂਦਾ। ਬਾਕੀ ਗੱਲਾਂ ਤਾਂ ਹੁਣ ਹੋ ਚੁੱਕੀਆਂ ਹਨਾ, ਕਿ ਮਰਦ ਵੱਲੋਂ ਜਾਂ ਇਸਤਰੀ ਵੱਲੋਂ ਜਾਂ ਔਰਤ ਵੱਲੋਂ ਜੋ ਕੁਝ ਹੈਗਾ, ਪਰ ਇਹ ਜਿਹੜੀ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਹੈਗੀਆਂ, ਇਹ ਮਾਡਰਨ ਟੈਕਨੋਲੋਜੀ ਕਰਕੇ ਹੋਈਆਂ। ਤੇ ਆਪਣੇ ਸੁਸਾਇਟੀ ਚ, ਪੰਜਾਬ ਚ ਵੀ ਇਹ ਹੁਣ ਪਿੰਡਾਂ ਚ ਵੀ ਸਾਰੇ ਪਾਸੇ ਹੋ ਗਈਆਂ, ਕਿ ਜਿਹੜੇ ਤੂੰ ਫੋਨ ਤੇ ਕਿਹਨਾਂ ਗੱਲਾਂ ਕਰਦਾ ਹਨਾ। ਜਦ ਆਪਾਂ ਹੱਥਾਂ ਚ ਨਾ ਮੋਬਾਈਲ ਫੋਨ ਹੁੰਦੇ ਨਹੀਂ ਸੀ, ਉਹ ਇੰਨਾ ਵਹਿਮ ਫਰਨ ਹੋਇਆ ਕਿਸੇ ਨੂੰ ਹੁੰਦਾ ਨਹੀਂ ਸੀ, ਇੰਨੀਆਂ ਤਕਲੀਫਾਂ ਰਿਲੇਸ਼ਨਸ਼ਿਪ ਚ ਹੁੰਦੀਆਂ ਨਹੀਂ ਸੀ ਜਿੰਨੀਆਂ ਹੁਣ ਹੁੰਦੀਆਂ ਹਨਾ। ਸੋ ਉਹਦੇ ਵੱਟੇ ਉਹਨੇ ਆਈਫੋਨ ਲੈ ਲਿਆ, ਜੋ ਐਪਲ ਫੋਨ ਜੋ ਉਹਨੇ ਵੀ ਲੈ ਲਿਆ। ਹੁਣ ਜੋ ਵਹਿਮ ਉਹ ਉਹਦੇ ਤੇ ਕਰਦੀ ਸੀ, ਉਹ ਤੇ ਕਰਨ ਲੱਗ ਪਿਆ ਹਨਾ। ਫਟੈਟ ਹੋ ਗਿਆ ਹਨਾ, ਬਾੜੀ ਦਾ ਵੱਟਾ ਹੋ ਗਿਆ। ਪਹਿਲਾਂ ਸਿਰਫ ਉਹਦੇ ਕੋਲੇ ਫੋਨ ਹੁੰਦਾ ਸੀ ਤੇ ਉਹ ਕਹਿੰਦੇ ਸੀ ਇਹਨਾਂ ਗੱਲਾਂ ਕਰਦਾ ਰਹਿੰਦਾ ਹਨਾ। ਹੁਣ ਉਹ ਕਹਿਣ ਲੱਗ ਪਿਆ ਵੀ ਮੈਂ ਤਾਂ ਕਰਦਾ ਹੀ ਆ, ਹੁਣੇ ਵੀ ਕਰਨ ਲੱਗ ਪਈ ਹਨਾ। ਤੇ ਉਹ ਜਿੱਦਾਂ ਉਹਨਾਂ ਦੀ ਆਮੋ ਸਾਹਮਣੇ ਮੁਕਾਬਲਾ ਹੋ ਗਿਆ। ਇਹ ਮਾਡਰਨ ਟੈਕਨੋਲੋਜੀ ਨੇ ਇਹ ਪ੍ਰੋਬਲਮ ਮੋਰੇ ਲਿਆਂਦੀ ਆ। ਤੇ ਵੈਸਟ ਚ ਥੋੜਾ ਜਿਹਾ ਹੁਣ ਆਪਾਂ ਲੰਘ ਆਏ ਆ, ਪਰ ਜਿਹੜੇ ਪੰਜਾਬੀ ਖਾਸ ਕਰ ਪੰਜਾਬ ਚ ਉਹ ਹਜੇ ਲੰਘਦੇ ਆ ਇਸ਼ੂ ਚ। ਲੰਘ ਜਾਣੇ 5 ਸਾਲ ਹੋਰ ਲੱਗਣੇ ਆ, ਸਾਰਾ ਸੈਟਲ ਹੋ ਜਾਣਾ। ਕਰਕੇ ਮੈਨੂੰ ਚੇਤਾ ਜਾਂ ਪਹਿਲਾਂ ਆਈਫੋਨ ਮੋਬਾਈਲ ਫੋਨ ਇੰਡੀਆ ਤੋਂ ਰਹੀ ਆ, ਤੇ ਗ੍ਰੈਂਡ ਪੈਰੈਂਟਸ ਕਹਿੰਦੇ ਹੁੰਦੇ ਸੀਗੇ ਪਤਾ ਨਹੀਂ ਕੀ ਕਰਦੇ ਰਹਿੰਦੇ ਗੱਲਾਂ ਤੇ ਹਨਾ, ਇਹਨੇ ਸਾਡੇ ਸਾਰੇ ਨਿਆਣੇ ਖਰਾਬ ਕਰਕੇ ਰੱਖ ਦਿੱਤੇ ਹਨਾ। ਸੋ ਮੈਨੂੰ ਉਹ ਸਟੋਰੀ ਲੱਗੀ, ਜਿੱਦਾਂ ਮੈਨੂੰ ਉਹਦਾ ਹਾਸਾ ਵੀ ਆਉਂਦਾ ਸੀ ਵਿੱਚ ਹਨਾ, ਕਿ ਇਹ ਆਈਫੋਨ ਜਿਹੜੇ ਫੋਨ ਹੈਗੇ ਆ ਇਹਨੇ ਸਾਰਿਆਂ ਨੂੰ ਖਰਾਬ ਕਰਕੇ ਰੱਖ ਦਿੱਤਾ। ਬਾਕੀ ਆਪਾਂ ਗੱਲਾਂ ਕਰ ਲਈਆਂ ਜਿੱਦਾਂ ਹਨਾ, ਤੇ ਹੋਰ ਕੋਈ ਵੀ ਕਰ ਸਕਦੇ ਆ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਗੁਰਦਾਸ ਜੀ, ਬਿਲਕੁਲ ਸਹੀ ਤੁਸੀਂ ਕੀਤਾ। ਡਾਕਟਰ ਲੇਜ਼ੀਆ ਤੁਸੀਂ ਕੁਝ ਕਹੋਗੇ ਜੀ? ਮੈਡਮ ਮੈਂ ਥੋੜੀ ਦੇਰ ਤੱਕ ਬੋਲਦੀ ਇਧਰੋਂ ਫ੍ਰੀ ਹੋ ਕੇ। ਠੀਕ ਹੈ ਠੀਕ ਹੈ ਠੀਕ ਹੈ, ਤੁਸੀਂ ਆਪਣਾ ਦੇਖੋ। ਹਾਂਜੀ ਠੀਕ ਹੈ, ਸ਼ੋਰ। ਹਾਂਜੀ ਰਮਨਦੀਪ ਜੀ ਤੁਸੀਂ ਕੁਝ ਕਹੋਗੇ ਜੀ? ਰਮਨਦੀਪ ਜੀ ਅੱਛਾ ਚਲੋ ਤੇ ਨਹੀਂ, ਚਲੋ ਮੈਂ ਚਲੋ ਅਮਰਜੀਤ ਤੁਸੀਂ ਲੋਕੀ ਤਿਆਰ ਹੋ ਰਹੇ ਨੇ, ਮੈਂ ਥੋੜਾ ਜਿਹਾ ਕੁਝ ਕਹਿ ਦਿੰਦਾ। ਤੁਸੀਂ ਜ਼ਰੂਰ। ਹਾਂ, ਬੜੀ ਵਧੀਆ ਵੈਸੇ ਕਹਾਣੀ, ਕਰੰਟ ਇਸ਼ੂ ਚੱਲ ਰਿਹਾ ਔਰ ਬੜੀ ਕਾਮਨ ਪ੍ਰੋਬਲਮ ਹੈ, ਔਰ ਉਹਨੂੰ ਸਾਹਮਣੇ ਲਿਆਂਦਾ ਇਹਨਾਂ ਨੇ। ਬਹੁਤ ਸੋਹਣਾ ਬੋਲ ਕੇ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਇਸ ਕਹਾਣੀ ਨੂੰ, ਕਿ ਕਿਸ ਤਰ੍ਹਾਂ ਟੈਕਨੋਲੋਜੀ ਜਾਂ ਆਈਫੋਨ ਲੈ ਲਓ, ਦੂਸਰੇ ਹੈਗੇ, ਸਾਡੇ ਟ੍ਰੈਡੀਸ਼ਨਲ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਡਿਸਟੋਰਟ ਕਰ ਰਹੇ ਨੇ। ਖਿਆਲਾਂ ਦੀ ਇੱਕ ਨਵੀਂ ਦੁਨੀਆ ਪੈਦਾ ਹੋਈ ਚਲੀ ਜਾ ਰਹੀ ਹੈ। ਕਿਸੇ ਇਨਸਾਨ ਦੇ ਤੁਸੀਂ ਕੋਲ ਬੈਠੇ ਹੋ ਔਰ ਉਹਦੇ ਨਾਲ ਜਾਂ ਰਹਿ ਰਹੇ ਹੋ, ਫਿਰ ਵੀ ਤੁਸੀਂ ਉਸ ਇਨਸਾਨ ਦੇ ਕੋਲ ਨਹੀਂ, ਉਸ ਤੋਂ ਬਹੁਤ ਦੂਰ ਹੋ। ਇੱਕ ਕਿਸਮ ਦਾ ਪਹਾੜ ਪੈ ਜਾ ਰਿਹਾ ਫਿਜ਼ੀਕਲ ਤੇ ਮੈਂਟਲ ਸੋਚ ਦੇ ਵਿੱਚ। ਟ੍ਰੈਡੀਸ਼ਨਲ ਜਿਹੜੇ ਰਿਸ਼ਤੇ ਹੁੰਦੇ ਸੀ ਉਹ ਦੋਹਾਂ ਪਾਸਿਆਂ ਵੱਲ ਹੁੰਦੇ ਸੀ, ਉਹਨਾਂ ਦੇ ਵਿੱਚ ਜਿਹੜੀ ਦਰਾੜ ਪੈ ਰਹੀ ਆ ਉਹ ਇਹ ਆ, ਮੈਨੂੰ ਇਸ ਤੋਂ ਲੱਗਦਾ ਕਿ ਅਸੀਂ ਬਹੁਤ ਹੀ ਇੰਡੀਵਿਜੂਅਲਿਸਟਿਕ ਸਾਡੇ ਸੋਚ ਬਣਦੀ ਜਾ ਰਹੀ ਆ। ਆਪਣਾਪਨ ਜਿਹੜਾ ਕਿ ਮੈਨੂੰ ਪਰਸਨਲ ਚਾਹੀਦਾ, ਉਹਦੀ ਅਹਿਮੀਅਤ, ਉਹਦੀ
ਸਿਗਨੀਫੀਕੈਂਸ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਅੱਜ ਕੱਲ੍ਹ ਰਿਲੇਸ਼ਨਸ ਦੇ ਵਿੱਚ। ਇਹ ਉਹੀ ਗੱਲ ਹੈ ਕਿ ਜਿੱਦਾਂ ਹਲ ਦੇ ਵਿੱਚ ਪੰਜਾਲੀ ਦੇ ਵਿੱਚ ਦੋ ਬਲਦ ਪਾਏ ਨੇ ਤੇ ਉਹਨਾਂ ਨੇ ਇਕੱਠਿਆਂ ਚੱਲਣ ਦੀ ਬਜਾਏ ਕੋਈ ਇੱਧਰ ਨੂੰ ਖਿੱਚ ਰਿਹਾ ਤਾਂ ਕੋਈ ਇੱਧਰ ਨੂੰ ਖਿੱਚ ਰਿਹਾ। ਇੰਡੀਵਿਜੂਅਲਿਸਟਿਕ ਅਪਰੋਚ ਜਿਹੜੀ ਆਈ ਹੈ ਰਿਲੇਸ਼ਨਸ ਦੇ ਵਿੱਚ, ਉਹ ਟੈਕਨੋਲੋਜੀ ਨੇ ਕਾਫੀ ਉਭਾਰ ਕੇ ਸਾਹਮਣੇ ਲਿਆਂਦੀ ਹੈ। ਵੈਸੇ ਤਾਂ ਜੇ ਮੈਡੀਕਲੀ ਅਸੀਂ ਦੇਖੀਏ ਕਿ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਅਟੈਚਮੈਂਟ ਹੁੰਦੀ ਦੋਹਾਂ ਨੂੰ, ਉਹਨਾਂ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਫਿਜ਼ੀਕਲ ਰਿਲੇਸ਼ਨਸ਼ਿਪ ਹੈ ਜਾਂ ਮੈਂਟਲ ਰਿਲੇਸ਼ਨਸ਼ਿਪ ਹੈ, ਉਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਖੁਸ਼ੀ ਜਾਂ ਯੂਫੋਰੀਆ ਹੋਣਾ ਚਾਹੀਦਾ। ਉਸੇ ਯੂਫੋਰੀਆ ਜਿਹੜਾ ਕਿ ਇਸ ਸਟੋਰੀ ਦੇ ਵਿੱਚ ਪਹਿਲਾਂ ਹੁੰਦਾ ਕਿ ਉਹਦੀ ਦੁਨੀਆ ਬੜੀ ਰੰਗੀਨ ਹੈ, ਗੁਲਾਬੀ ਹੈ, ਸਭ ਕੁਛ ਹੈ, ਉਹ ਖੁਸ਼ੀ ਜਿਹੜੀ ਆ ਉਹਦੇ ਨਾਲ ਸਾਡੇ ਮੈਡੀਕਲੀ ਦਿਮਾਗ ਦੇ ਵਿੱਚ ਐਂਡੋਰਫਿਨਸ ਵਗੈਰਾ ਕੈਮੀਕਲ ਪ੍ਰੋਡਿਊਸ ਹੁੰਦੇ ਨੇ ਜਿਹੜੇ ਸਾਨੂੰ ਇੰਜੋਇਮੈਂਟ ਦਿੰਦੇ ਨੇ, ਖੁਸ਼ੀ ਦਿੰਦੇ ਨੇ। ਔਰ ਅਸੀਂ ਉਹੀ ਖੁਸ਼ੀ ਜੋ ਬਾਅਦ 'ਚ ਨਹੀਂ ਮਿਲਦੀ ਉਹ ਦੂਸਰੀਆਂ ਚੀਜ਼ਾਂ 'ਚੋਂ ਲੈਣ ਲੱਗ ਪੈਂਦੇ ਹਾਂ, ਜਾਂ ਆਈਫੋਨ ਹੋਇਆ ਜਾਂ ਡਰੱਗਸ ਹੋਇਆ ਜਾਂ ਸ਼ਰਾਬ ਵੀ ਇਹਦੇ ਵਿੱਚ, ਗੈਂਬਲਿੰਗ, ਸੈਕਸ, ਜਿਹੜਾ ਵੀ ਕੁਛ ਮਤਲਬ ਚੀਜ਼ਾਂ ਸਾਨੂੰ ਰਿਲੇਸ਼ਨਸ਼ਿਪ 'ਚੋਂ ਨਹੀਂ ਮਿਲੀਆਂ ਅਸੀਂ ਦੂਸਰੀ ਜਗ੍ਹਾ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਐਡਿਕਸ਼ਨ ਦੀ ਤਰ੍ਹਾਂ ਰੋਲ ਹੈਗਾ। ਇਹ ਕਿਸਮ ਦੀ ਐਡਿਕਸ਼ਨ ਸ਼ੁਰੂ ਹੋ ਗਈ ਹੈ ਕਿਸਮ ਦੀ। ਇੱਕ ਤਾਂ ਇਹ ਆ ਕਿ ਟੈਕਨੋਲੋਜੀ ਨੇ ਕਿਵੇਂ ਸਾਡੇ ਰਿਲੇਸ਼ਨਸ ਨੂੰ ਡਿਸਟੋਰਟ ਕੀਤਾ। ਦੂਸਰਾ ਇੱਕ ਇਹ ਖਾਸ ਦਿਨ ਹੈ, ਜਿੱਦਾਂ ਕਹਿ ਰਹੇ ਸੀ ਕਿ ਵਿਮਨਸ ਡੇ ਆ, ਉਹਦੀ ਹਿਸਟੋਰੀਕਲ ਸਿਗਨੀਫਿਕੈਂਸ ਦੇ ਨਜ਼ਰ ਮਾਰੀਏ ਤੇ ਮੇਲ ਦਾ ਜੋ ਰੋਲ ਰਿਹਾ ਸਦੀਆਂ ਤੋਂ ਡੋਮੀਨੈਂਟ ਰੋਲ ਰਿਹਾ, ਇਹਦੇ ਬਾਰੇ ਵੀ ਗੱਲ ਹੋ ਚੁੱਕੀ ਆ। ਕਿੱਦਾਂ ਆਪਣੀ ਮਰਜ਼ੀ ਤੇ ਗੱਲਾਂ ਕਰਨੀਆਂ, ਪਹਿਲਾਂ ਮੈਂ ਕਰਨਾ, ਪਹਿਲਾਂ ਮੈਂ ਫੇਸਬੁੱਕ ਤੇ ਜਾਣਾ, ਮੈਂ ਪਹਿਲਾਂ ਕਰਨਾ, ਜੋ ਉਹ ਤਾਂ ਠੀਕ ਹੈ, ਪਰ ਜੇ ਔਰਤ ਕਰਨ ਲੱਗ ਜਾਂਦੀ ਆ ਉਹਨੂੰ ਸੈਕੰਡਰੀ ਕੰਮ ਦੇਣਾ ਜਾਂ ਕਿਚਨ ਦੇ ਵਿੱਚ ਰੱਖਣਾ, ਜਾਂ ਉਹ ਵਿਚਾਰੀ ਪਿੱਛੇ ਲੱਗਦੀ ਪਿੱਛੇ, ਮਤਲਬ ਸੈਕੰਡਰੀ ਹਿੱਸਾ ਹੀ ਰਹੀ ਆ ਉਹਦੇ 'ਚ। ਔਰ ਇਹਦਾ ਅੰਜਾਮ ਇਹ ਹੋਇਆ ਕਿ ਰਿਲੇਸ਼ਨ ਜਿਹੜੇ ਪਹਿਲਾਂ ਕਿ ਬੜੇ ਗੁਲਾਬੀ ਤੇ ਰੰਗੀਨ ਸੀ, ਉਹ ਹੌਲੀ ਹੌਲੀ ਬਰਨ ਆਊਟ ਹੋ ਗਏ, ਕ੍ਰੈਸ਼ ਹੋ ਕੇ ਉਹਨਾਂ ਦੀ ਹਾਲਾਤ ਇੱਥੇ ਪਹੁੰਚ ਗਈ ਆ। ਔਰ ਜਿਹੜੀ ਵੱਡੀ ਗੱਲ ਮੈਨੂੰ ਇਹਦੀ ਸਟੋਰੀ 'ਚ ਲੱਗੀ ਉਹ ਇਹ ਵੀ ਆ ਕਿ ਉਹਦੇ ਵਿੱਚ ਇੱਕ ਐਵੋਲਿਊਸ਼ਨ ਵੀ ਹੋਇਆ। ਉਹ ਜਨਾਨੀ ਨੇ ਖੁਦ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਆਈਫੋਨ ਲੈਣਾ, ਜੌਬ ਲੈਣੀ, ਘਰ ਦੇ ਵਿੱਚ ਹੈਲਪ ਲੈਣੀ, ਔਰ ਔਨ ਟੌਪ ਆਫ ਦੈਟ ਕਿ ਇਸ਼ੂ ਨੂੰ ਕਨਫਰੰਟ ਕਰਨਾ। ਜਨਾਨੀ ਨੇ ਵੀ ਔਰ ਬੰਦੇ ਨੇ ਵੀ, ਦੋਹਾਂ ਨੇ ਇਸ਼ੂ ਨੂੰ ਕਨਫਰੰਟ ਕਰਕੇ ਫੋਰਫਰੰਟ ਤੇ ਲਿਆਂਦਾ ਕਿ ਕਿਸ ਤਰ੍ਹਾਂ ਇਹ ਇਸ਼ੂ ਜਿਹੜਾ ਕਿ ਇਹ ਨਹੀਂ ਕਿ ਮਤਲਬ ਬਰਨ ਆਊਟ ਹੋ ਗਿਆ ਤੇ ਗੱਲ ਖਤਮ ਹੋ ਗਈ, ਉਹਨੂੰ ਰਿਵਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਸੋ ਮੈਨੂੰ ਇਹ ਸਮਝਿਆ ਕਿ ਜਿਹੜੇ ਸਾਡੇ ਰਿਸ਼ਤਿਆਂ ਦੇ ਕਹਿ ਲਓ ਕਿ ਇੱਕ ਕਿਸਮ ਦੇ ਜਿਹੜੇ ਪੱਕੇ ਮਹਿਲ ਸੀ, ਉਹਨਾਂ ਦੇ ਵਿੱਚ ਇਹ ਸੈੱਲਫੋਨ ਨੇ ਜਾਂ ਆਈਫੋਨ ਨੇ ਜਾਂ ਟੈਕਨੋਲੋਜੀ ਨੇ ਇੱਕ ਕਿਸਮ ਦੇ ਇੱਕ ਚੋਰ ਮਗੋਰੇ ਜਿਹੇ ਪਾ ਦਿੱਤੇ ਨੇ। ਔਰ ਜਿਹਦੇ ਰਾਹਾਂ ਦੇ ਵਿੱਚੋਂ ਇਹਨਾਂ ਚੋਰ ਮਗੋਰਿਆਂ ਦੇ ਵਿੱਚੋਂ ਦੀ ਕੋਈ ਵੀ ਪਾਰਟਿਸਪੈਂਟ ਜਾਂ ਹਸਬੈਂਡ ਹੋਵੇ, ਵਾਈਫ ਹੋਵੇ, ਕੋਈ ਹੋਵੇ, ਲੁਕ ਛਿਪ ਕੇ ਬਾਹਰ ਖਿਸਕ ਸਕਦਾ ਜਾਂ ਬਾਹਰਲੀ ਦੁਨੀਆ ਨੂੰ ਇਹਨਾਂ ਰਿਲੇਸ਼ਨਸ ਦੇ ਵਿੱਚ ਲਿਆ ਕੇ ਮਹਿਲ ਦੇ ਅੰਦਰ ਬੁਲਾ ਸਕਦਾ। ਉਹਨਾਂ ਚੋਰ ਮਗੋਰਿਆਂ ਦੀ ਜੇ ਸਮਝੀਏ ਕਿ ਜੋ ਚਾਬੀ ਆ ਸਾਡੇ ਜੋ ਰਿਲੇਸ਼ਨਸ ਦੇ ਵਿੱਚ ਬਣ ਗਏ ਨੇ, ਉਹਨਾਂ ਦੀ ਚਾਬੀ ਜਿਹਨੂੰ ਕਿ ਪਾਸਵਰਡ ਕਹਿ ਸਕਦੇ ਹਾਂ, ਉਹਨੂੰ ਬੜਾ ਸੰਭਾਲ ਕੇ ਰੱਖਣ ਦੀ ਲੋੜ ਹੈ। ਔਰ ਪਾਸਵਰਡ ਇਜ਼ ਐਕਚੁਅਲੀ ਦਾ ਟਰਸਟ ਇਨ ਦਾ ਰਿਲੇਸ਼ਨ। ਔਰ ਮੇਰੇ ਖਿਆਲ ਇਹਨਾਂ ਦਾ ਜੋ ਸ਼ੀਰਸ਼ਕ ਹੈ, ਜੋ ਪ੍ਰਸਰਨਾਵਾ ਹੈ ਕਹਾਣੀ ਦਾ, ਉਹ ਬੜਾ ਅਪਰੋਪਰੀਏਟ ਹੈ। ਇੱਕ ਸੀਕ੍ਰੇਟ ਹੈ ਥੋੜਾ ਜਿਹਾ, ਇੱਕ ਪਾਸਵਰਡ ਹੈ ਜਿਹਦੇ ਤੇ ਸਾਰਾ ਰਿਲੇਸ਼ਨ ਇਹੋ ਟਿਕੇ ਹੋਏ ਨੇ। ਔਰ ਮੇਰਾ ਖਿਆਲ ਇਹਨੇ ਵਾਈਂਡ ਅਪ ਚੰਗਾ ਕੀਤਾ ਸਟੋਰੀ ਨੂੰ, ਔਰ ਮੈਨੂੰ ਬੜੀ ਪਸੰਦ ਹੈ। ਔਰ ਇਹਨਾਂ ਦਾ ਅੰਦਾਜ਼ੇ ਬਿਆਨ ਬੋਲਣ ਦਾ ਵੀ ਬਹੁਤ ਵਧੀਆ ਮੈਨੂੰ ਪਸੰਦ ਹੈ। ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ। ਥੈਂਕ ਯੂ। ਥੈਂਕ ਯੂ ਅਮਰ ਜੀ, ਤੁਸੀਂ ਵੀ ਬੜਾ ਅੱਛਾ ਖੋਲਿਆ ਹੈਗਾ ਇਸ ਕਹਾਣੀ ਨੂੰ। ਹਾਂਜੀ, ਹੁਣ ਹੋਰ ਕੌਣ ਬੋਲਣਗੇ ਜੀ? ਪਲੀਜ਼ ਰਮਨਦੀਪ ਜੀ, ਡਾਕਟਰ ਲੇਜ਼ੀਆ, ਜ਼ੁਬੈਰ ਸਰ, ਤੁਸੀਂ ਹੁਣ ਰਮਨਦੀਪ ਜੀ ਤਾਂ ਸ਼ਾਇਦ ਹੈ ਨਹੀਂ। ਰਮਨਦੀਪ ਜੀ ਤੁਸੀਂ ਹੈਗੇ ਹੋ? ਨਹੀਂ, ਆਈ ਥਿੰਕ ਡਾਕਟਰ ਲੇਜ਼ੀਆ ਥੋੜੇ ਬਿਜ਼ੀ ਨੇ, ਅੱਜ ਉਹਨਾਂ ਦਾ ਕਨਵੋਕੇਸ਼ਨ ਚੱਲ ਰਹੀ ਹੈ ਬੜੀ ਇੰਪੋਰਟੈਂਟ। ਸੋ ਜ਼ੁਬੈਰ ਸਰ ਤੁਸੀਂ ਕੁਝ ਬੋਲੋਗੇ ਪਲੀਜ਼?
हाँ जी, काफी बड़ी अच्छी गलबात हो गई है। सारे आफ्ताब उन्होंने और तलत ने और इन्हों ने अमरजीत उन्होंने भी बड़ी अच्छी की है, गुरदास उन्होंने भी। ਇਹ ਕਹਾਣੀ ਜਿਹੜੀ ਹੈ ਇਹ ਤੇ ਅੱਜ ਦੇ ਔਰਤ ਮਰਦ ਦੇ ਰਿਸ਼ਤੇ ਦੀ ਕਹਾਣੀ ਹੈ। ਸ਼ਾਦੀशुदा ਮੈਰਿਡ ਜਿਹੜਾ ਕਪਲ ਹੈ ਔਰ ਦੁਨੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਲਿਟਰੇਚਰ ਲਿਖਿਆ ਗਿਆ ਹੈ ਉਹ ਮੇਲ ਫੀਮੇਲ ਰਿਲੇਸ਼ਨ ਤੇ ਹੀ ਲਿਖਿਆ ਗਿਆ ਹੈ। ਔਰ ਕਿਉਂਕਿ ਕਾਇਨਾਤ ਜਿਹੜੀ ਹੈ, ਜਿਹੜੀ ਸਾਡੀ ਦੁਨੀਆ ਹੈ, ਜਿਹਨੂੰ ਅਸੀਂ ਸੈਂਟਰ ਕਰਨੇ ਆ, ਉਹ ਔਰਤ ਮਰਦ ਦੇ ਰਿਲੇਸ਼ਨ ਹੀ ਨੇ। ਕਿਉਂਕਿ ਜੇ ਉਹ ਬੈਲੈਂਸਡ ਨੇ, ਉਹ ਹੈਪੀਨੈਸ ਦੇ ਵਿੱਚ ਨੇ, ਤੇ ਫਿਰ सोसाइटी भी वो चंगी है, फैमिली भी वो चंगी है और हर चीज़ अच्छी है। ਇਹ ਇੱਕ ਕ੍ਰਾਈਸਿਸ ਜਿਹੜਾ ਹੈ ਉਹ ਹਮੇਸ਼ਾ ਹੀ ਚੱਲਦਾ ਰਿਹਾ ਹੈ। ਇਹਨਾਂ ਨੇ ਬਹੁਤ ਅੱਛਾ ਇਹਦੇ 'ਚ ਬਣਾਇਆ ਹੈ ਕਿ ਆਈਫੋਨ ਨੂੰ ਲੈ ਕੇ ਜਾਂ ਟੱਚ ਜਿਹੜਾ ਨਵਾਂ ਆਇਆ ਹੈ ਉਹਨੂੰ ਲੈ ਕੇ ਉਹ ਸਾਰਾ ਰਿਲੇਸ਼ਨਸ਼ਿਪ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹਦੇ ਵਿੱਚ ਜਿਹੜਾ ਹੈ ਉਹਦਾ ਇੱਕ ਕਹਾਣੀ ਬਿਆਨ ਕੀਤੀ ਹੈ। ਉਹ ਕਿਸੇ ਨੇ ਕਿਹਾ ਸੀ ਕਿ 1 ਲੱਖ ਦਾਨਸ਼ਵਰ ਜਿਹੜੇ ਸੂਝਵਾਨ ਜਾਂ ਵਿਦਵਾਨ ਦੁਨੀਆ ਨੂੰ ਇੰਨਾ ਨਹੀਂ ਬਦਲ ਸਕਦੇ ਸਨ ਜਿੰਨੇ ਇਹ ਇੱਕ ਛੋਟੇ ਜਿਹੇ ਬਾਕਸ ਨੇ ਜਿਹੜਾ ਹੈ ਪੂਰੀ ਦੁਨੀਆ ਨੂੰ ਉਲਟਾ ਕੇ ਰੱਖ ਦਿੱਤਾ। ਔਰ ਇੱਕ ਐਡੀ ਵੱਡੀ ਜਿਹੜੀ ਹੈ ਸੋਸ਼ਲ ਚੇਂਜ ਲੈ ਕੇ ਆਇਆ ਹੈ ਇਹ ਛੋਟਾ ਜਿਹਾ ਮੋਬਾਈਲ ਟੈਕਨੋਲੋਜੀ। ਔਰ ਇਸ ਵੇਲੇ ਵੀ ਉਹ ਲੋਕ ਜਿਨ੍ਹਾਂ ਨੇ ਇਹ ਚੀਜ਼ਾਂ ਬਣਾਈਆਂ ਨੇ ਉਹ ਛਾਏ ਹੋਏ ਨੇ। ਉਹ ਦੇਖ ਲਓ ਐਲਨ ਮਸਕ ਜਿਹੜਾ ਉਹ ਕੀ ਕਰ ਰਿਹਾ ਹੈ, ਉਹਦੇ ਨਾਲ ਫੇਸਬੁੱਕ ਵਾਲੇ ਜਦੋਂ ਟਰੰਪ ਨੇ ਹਲਫ ਚੁੱਕਿਆ, ਅਮਰੀਕਾ ਦੇ 12 ਰਿਚੈਸਟ ਬੰਦੇ ਜਿਹੜੇ ਸੀ ਉਹਦੇ ਵਿੱਚ ਸ਼ਿਰਕਤ ਕਰ ਰਹੇ ਸੀ, ਉਹਨਾਂ ਨੇ ਸ਼ਿਰਕਤ ਕੀਤੀ। ਉਹ ਸਾਰੇ ਉਹਨਾਂ ਚੀਜ਼ਾਂ ਦੇ ਮਾਲਕ ਸਨ, ਕੋਈ ਫੇਸਬੁੱਕ ਦਾ, ਕੋਈ WhatsApp ਦਾ, ਕੋਈ ਇਹਦਾ ਮੈਟਾ ਦਾ, ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਈ ਜਾ ਰਹੇ ਨੇ, ਲਿਆਈ ਜਾ ਰਹੇ ਨੇ। ਹੁਣ ਇੰਸਟਾ ਫੋਨ ਆ ਗਿਆ, ਟਿਕਟੌਕ ਆ ਗਿਆ। ਮੈਂ ਤੇ ਉਹਨਾਂ ਨੂੰ ਐਡ ਨਹੀਂ ਕੀਤਾ, ਮੈਂ ਤੇ WhatsApp ਤੱਕ ਹੀ ਬੈਠਾ। ਉਹ ਇੰਨਾ ਟਾਈਮ ਨਹੀਂ, ਹੋਰ ਹੀ ਖਿਲਾਰ ਜਿਹੜਾ ਕਰੀ ਜਾ ਰਹੇ ਨੇ। ਉਹਦੇ ਵਿੱਚ ਤੇ ਇੰਨਾ ਵਕਤ ਹੀ ਨਹੀਂ ਹੈਗਾ ਕਿ ਉਹ ਸਾਰੀਆਂ ਚੀਜ਼ਾਂ ਬੰਦਾ ਜਿਹੜਾ ਹੈ ਉਹਨਾਂ ਨੂੰ ਇਸਤੇਮਾਲ ਕਰੇ। ਤੇ ਉਹ ਜਿਹੜੀ ਕਹਾਣੀ ਹੈ ਉਹ ਜਿਹੜਾ ਐਂਡ ਤੇ ਉਹ ਜਦੋਂ ਸਿਮਾ ਕੱਢ ਕੇ ਤੇ ਉਹਨੂੰ ਜੱਫੀ ਪਾ ਲੈਂਦਾ ਪਿੱਛੋਂ ਬੇਗਮ ਨੂੰ, ਮੈਨੂੰ ਲੱਗਦਾ ਸੀ ਕਿ ਉਹ ਆਪਣਾ ਪਾਸਵਰਡ ਉਹਨੂੰ ਦੇ ਦਿੰਦਾ, ਉਹਨੂੰ ਕਹਿੰਦਾ ਲੈ ਯਾਰ ਤੂੰ ਮੇਰਾ ਮੋਬਾਈਲ ਚੈੱਕ ਕਰ ਲੈ। ਕੋਈ ਸਿਮਾ ਸੁੱਟਣ ਦੀ ਲੋੜ ਨਹੀਂ ਹੈ, ਮੇਰਾ ਖਿਆਲ ਹੈ ਉਹ ਹੱਲ ਨਹੀਂ ਹੈ। ਸਿਮਾ ਵਿੱਚ ਹੀ ਰਹਿਣ, ਲੇਕਿਨ ਉਹਨੂੰ ਟਰਸਟ ਹੋਣਾ ਚਾਹੀਦਾ ਹੈ ਕਿ ਇਹ ਬੰਦਾ ਜਿਹੜਾ ਹੈ ਇਹ ਮੇਰੇ ਨਾਲ ਫਰੇਬ ਨਹੀਂ ਕਰ ਰਿਹਾ, ਦਗਾ ਨਹੀਂ। ਦੇਖੋ ਤੁਸੀਂ ਉਹਦੇ ਚੀਜ਼ ਤੋਂ ਹੁਣ ਬਚ ਨਹੀਂ ਸਕਦੇ। ਅੱਜ ਅਸੀਂ ਇੱਥੇ ਬੈਠੇ ਜ਼ੂਮ ਮੀਟਿੰਗ ਕਰ ਰਹੇ ਹਾਂ, ਇਹ ਵੀ IT ਦੀ ਟੈਕਨੋਲੋਜੀ ਦੀ ਦੇਣ ਹੈ ਕਿ ਬੀਬਾ ਜੀ ਪਤਾ ਨਹੀਂ ਕਿਹੜੀ ਸਟੇਟ ਵਿੱਚ ਨੇ, ਮੈਂ ਇੱਥੇ ਲਾਹੌਰ 'ਚ ਬੈਠਾ ਹਾਂ ਔਰ ਆਪਸ 'ਚ ਅਸੀਂ ਗੱਲਾਂ ਕਰ ਰਹੇ ਹਾਂ, ਕਮਿਊਨੀਕੇਟ ਕਰ ਰਹੇ ਹਾਂ। ਇਹ ਵੀ ਟੈਕਨੋਲੋਜੀ ਦੀ, ਸਾਇੰਸ ਦੀ ਦੇਣ ਹੈ। ਅਸੀਂ ਹੁਣ ਇਹਨੂੰ ਛੱਡ ਨਹੀਂ ਸਕਦੇ, ਅਸੀਂ ਇਹਦੇ ਵਿੱਚ ਹੀ ਲਿਵ ਕਰਨਾ। ਲੇਕਿਨ ਉਹੀ ਜਿਹੜੀ ਗੱਲ ਹੈ ਚਾਕੂ ਵਾਲੀ ਕਿ ਤੁਸੀਂ ਸਬਜ਼ੀ ਕੱਟਣੀ ਹੈ ਕਿ ਕਿਸੇ ਨੂੰ ਮਾਰਨਾ ਹੈ, ਉਹ ਮੇਰਾ ਹੱਲ ਹੈ ਸਾਰੀ ਗੱਲ ਨੂੰ ਸਮਝਣ ਦੀ ਹੈ। ਲੇਕਿਨ ਬਲਵੀਰ ਜੀ ਦਾ ਕਮਾਲ ਹੈ ਕਿ ਇਹਨਾਂ ਨੇ ਬੜੇ ਸੋਹਣੇ ਢੰਗ ਨਾਲ, ਬੜੇ ਇੱਕ ਬਾਰੀਕ ਤਰੀਕੇ ਨਾਲ, ਸਟਲ ਤਰੀਕੇ ਨਾਲ ਉਹ ਸਾਰੀ ਪ੍ਰੈਜੈਂਟੇਸ਼ਨ ਕੀਤੀ ਹੈ। ਵੈਸੇ ਪੇਂਟਰ ਹੈਗਾ ਪਿਕਾਸੋ, ਉਹਨੇ ਕਿਹਾ ਸੀ ਕਿ ਜਿੰਨੀਆਂ ਵੀ ਕਾਮਯਾਬ ਸ਼ਾਦੀਆਂ ਹੈ ਨੇ ਉਹ 2-3 ਦਫਾ ਨਾਕਾਮੀ ਦੇ ਕੰਢੇ ਤੇ ਜਾ ਕੇ ਵਾਪਸ ਆਈਆਂ ਹੁੰਦੀਆਂ। ਤੇ ਇਹ ਵੀ ਜਿਹੜੀ ਹੈ ਜਾ ਕੇ ਉਹ ਪਿੱਛੋਂ ਫੜ ਲੈਂਦਾ ਉਹਨੂੰ ਤੇ ਸ਼ਾਦੀ ਤੇ ਬਚ ਜਾਂਦੀ ਹੈ। ਵੈਸੇ ਤੇ ਇਹਨਾਂ ਨੇ ਤੱਲਾ ਜੀ ਨੇ ਬੜੀਆਂ ਗੱਲਾਂ ਕੀਤੀਆਂ ਨੇ ਜਨਾਨੀਆਂ ਬਾਰੇ, ਔਰਤਾਂ ਬਾਰੇ, ਤੁਸੀਂ ਵੀ ਕੀਤੀ, ਨਜ਼ਮਾਂ ਪੜ੍ਹੀਆਂ ਨੇ, ਲੇਕਿਨ ਜੱਫੀ ਜਾ ਕੇ ਮਰਦ ਹੀ ਪਾਉਂਦਾ ਉਹਦੇ ਨਾਲ, ਕੋਸ਼ਿਸ਼ ਕਰਦਾ ਰਿਜ਼ੋਲਵ ਕਰਨ ਦੀ, ਭਾਵੇਂ ਹੁੰਦਾ ਹੈ ਕਿ ਨਹੀਂ ਹੁੰਦਾ। ਜ਼ੁਬੈਰ ਸਾਹਿਬ ਹਾਂ ਬੋਲੋ ਤਲਤ ਜੀ ਬੋਲੋ। ਜ਼ੁਬੈਰ ਜੀ ਕਰਤੂਤ ਵੀ ਤੇ ਉਹਦੇ ਹੀ ਹੁੰਦੇ ਨੇ ਨਾ, ਆਈਫੋਨ 'ਚ ਕਿਉਂ ਪਾਸਵਰਡ ਲਾਇਆ ਹੁੰਦਾ, ਪਹਿਲੇ ਨਹੀਂ ਲਾਣਾ ਚਾਹੀਦਾ ਜ਼ੁਬੈਰ ਜੀ। ਲੇਕਿਨ ਇਹ ਕਿ ਉਹ ਰਿਕਨਸਾਈਲ ਤੇ ਕਰਦਾ ਹੈ,
ਲੇਕਿਨ ਉਹਦੇ ਤੇ ਅੱਗੋਂ ਜਿਹੜਾ ਰਿਸਪਾਂਸ ਹੈ ਉਹ ਤੇ ਬਿਲਕੁਲ ਹੀ ਜਿਹੜੇ ਸਮਝ ਗਏ, ਉਹ ਤੇ ਬੋਲ ਹੀ ਨਹੀਂ ਰਹੀ। ਹਾਂ ਯਾਨੀ ਕਿ ਇਹ ਵੀ ਉਹਦੀ ਮਰਜ਼ੀ ਹੈ ਬੰਦੇ ਦੀ। एग्जैक्टली या ਕੁਐਸਚਨ थैंक यू ਕੁਐਸਚਨ ਔਰ ਆਨਸਰ ਇਹ ਵੇ बिल्कुल सही कह रहे हो बिल्कुल ਕਿ ਹਰ ਉਹਦੇ ਵਿੱਚ, ਹਰ ਪੋਰਸ਼ਨ ਦੇ ਵਿੱਚ ਤੁਸੀਂ ਦੇਖੋ, ਉਹ ਆਪਣੀ ਮਰਜ਼ੀ ਨਾਲ ਹੀ ਉਹਦੀ ਤਾਂਗ ਕਰਦਾ ਹੈ, ਉਹਦੇ ਨਾਲ ਜੁੜਤ ਕਰਦਾ, ਆਪਣੀ ਮਰਜ਼ੀ ਨਾਲ ਹੀ ਉਹ ਪਿੱਛੇ ਹਟਦਾ ਹੈ। मर्जी बिल्कुल ਉਹਨੂੰ ਜਿਹੜੀ एग्जैक्टली ਖੁਸ਼ਬੂ ਆਉਂਦੀ ਹੈ ਨਾ, ਖੁਸ਼ਬੂ ਉਹ ਚੇਂਜ ਕਿਉਂ ਹੁੰਦੀ ਬਾਅਦ ਵਿੱਚ? ਉਹ ਉਹਦੀਆਂ ਔਕੜਾਂ ਨੂੰ बिल्कुल ਫੀਲ ਹੀ ਨਹੀਂ ਕਰ ਰਿਹਾ, ਉਹਦੀ हाँ ਜ਼ਾਤ एक्सेप्ट ਨੂੰ नहीं कर ਫੀਲ रहा ਨਹੀਂ ਕਰ ਰਿਹਾ, एक्सेप्ट ਉਹਨੂੰ नहीं ਆਇਡੈਂਟੀਫਾਈ ਨਹੀਂ ਕਰ ਰਿਹਾ। ਤੇ ਜਦੋਂ ਆ ਕੇ ਉਹ ਆਪਣਾ ਰੂਪ ਬਦਲਦੀ ਏ, ਉਹ ਰੂਪ ਵੀ ਉਹਨੂੰ ਕਬੂਲ जी ਨਹੀਂ ਹੈ। बिल्कुल सही कह 100 रहे हैं हाँ, फीसदी बिल्कुल बहुत अच्छा तुसी हाँ किया बड़ा अच्छा बहुत अच्छा तुसी ये मेरे दिल दी गल की थी हाँ जी ਬੀਬੀ ਜੀ ਹੁਣ ਤੁਸੀਂ ਆਪਣਾ ਕੁਝ ਬਿਆਨ ਕਰ ਸਕਦੇ ਹੋ, मैं अच्छा मैं ਤੁਸੀਂ ਆਪਣੀ मैनू ਦਿਲ तुसी ਦੀਆਂ इजाजत दियो ਗੱਲਾਂ ਕਰ ਸਕਦੇ ਹੋ। लखवीर जी बोलना है फिर मैं ओदे सिर्फ बाद छे- हाँ जी मैं छेड़न ਲਈ ਹੀ ਗੱਲ मैनू ਕੀਤੀ। पता मैं मैं ਕਿਹਾ हुन कोई एडी चुप कीती बैठी है मैं ਭਖੇ, एडी ਮੈਂ ਕਿਹਾ ਥੋੜੀ ਜਿਹੀ ਮਹਿਫਲ ਭਖੇ। मैं जरा शराफत ना बैठी है ते ये हुन जुबैर साहब ने मैनू उठा दिता डॉक्टर लखवीर तुसी कुछ कहना चाहोगे जी हाँ जी, हाँ जी, हाँ जी। मैं सुन रही हूँ सारे ਦੀਆਂ। मैं थोड़ा ਜਿਹਾ आई थिंक ऑलमोस्ट ਸਾਰਿਆਂ ਨੇ ਬੋਲ ਹੀ ਦਿੱਤਾ। ਮੈਂ ਥੋੜਾ ਜਿਹਾ ਐਡ ਆਨ ਕਰ ਦਿੰਦੀ ਹਾਂ ਇਹਦੇ ਵਿੱਚ। जी ਅਹ, ਜਿਵੇਂ ਸਰ ਹੁਣੇ ਹੀ ਗੱਲ ਕਰ ਰਹੇ ਸੀਗੇ, ਫਸਟ ਆਫ ਆਲ ਤਾਂ ਇਹਦੇ ਚ ਟੈਕਨੀਕਲ ਤੇ ਮੈਂ ਬਾਅਦ ਵਿੱਚ ਆਨੀ ਆ। ਮੈਡਮ ਨੇ ਇੱਕ ਦੋ ਚੀਜ਼ਾਂ ਸਟੋਰੀ ਦੇ ਵਿੱਚ ਬਹੁਤ ਅੱਛੇ ਉਹਨਾਂ ਨੇ ਨਾ ਇੱਕ ਸਿੰਬਲ ਦਿੱਤੇ ਨੇ, ਲਾਈਕ ਬਹੁਤ ਅੱਛੇ ਕੰਟਰਾਸਟ ਵੀ ਬਣਾਏ ਨੇ, ਜਿਵੇਂ ਟੱਚ ਸਕਰੀਨ ਦਾ ਟੁੱਟਣਾ ਔਰ ਪਲੱਸ ਉਹਦੀ ਆਪਣੀ ਵਾਈਫ ਤੇ ਉਹਨਾਂ ਨੇ ਜੋ ਇੱਕ ਉਹਨਾਂ ਦੇ ਥੱਪੜ ਮਾਰਿਆ ਏ, ਇੱਕ ਪਾਸੇ ਟੱਚ ਸਕਰੀਨ ਹੈ ਔਰ ਦੂਸਰੇ ਪਾਸੇ ਉਹਨਾਂ ਦਾ ਫੇਸ ਹੈ। ਜਿੱਥੇ ਉਹਨਾਂ ਦੀ ਇੱਕ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ ਮਿਸਿਸ ਹੈ ਜਦੋਂ ਘਰ ਦੇ ਵਿੱਚੋਂ ਇੱਕ ਕੰਮ ਕਰਨ ਵਾਲੀ ਨੂੰ ਲੈ ਕੇ ਆਉਂਦੀ ਹੈ, ਤੇ ਉਹ ਉੱਥੇ ਉਹਨਾਂ ਨੇ ਬੜਾ ਸਾਫ਼ ਲਿਖਿਆ ਹੈ ਕਿ ਉਹ ਆਪਣੇ ਦਿਲ ਦੀਆਂ ਗੱਲਾਂ ਜਿਹੜੀ ਕੰਮ ਵਾਲੀ ਔਰਤ ਆ ਉਹਦੇ ਨਾਲ ਸਾਂਝੀਆਂ ਕਰਦੀ ਹੈ। ਠੀਕ ਹੈ ਜੀ। ਹੁਣ ਇਹਦੇ ਵਿੱਚ ਅਸੀਂ ਬਿਲਕੁਲ ਹੀ ਇਸ ਗੱਲ ਦੇ ਉੱਪਰ ਫੋਕਸ ਕਰੀਏ ਕਿ ਸਾਰੇ ਦਾ ਸਾਰਾ ਟੈਕਨੀਕਲ ਇਸ਼ੂ ਹੈ। ਦੇਖੋ, ਬਿਜਲਈ ਸੰਚਾਰ ਸਾਧਨਾਂ ਦੀ ਜਿਹੜੀ ਵਰਤੋਂ ਕਰਨੀ ਹੈ ਤੁਸੀਂ ਜਾਂ ਦੁਰਵਰਤੋਂ ਕਰਨੀ ਹੈ, ਜਿੰਨੀ ਦੇਰ ਤੱਕ ਤਾਂ ਮੇਲ ਪਰਸਨ ਉਹਨੂੰ ਮਿਸਯੂਜ਼ ਵੀ ਕਰ ਰਿਹਾ ਆ, ਉਹਦੀ ਵਰਤੋਂ ਕਰ ਰਿਹਾ ਜਾਂ ਦੁਰਵਰਤੋਂ ਕਰ ਰਿਹਾ, ਤਾਂ ਉਹ ਠੀਕ ਹੈ। ਜਦੋਂ ਸੇਮ ਚੀਜ਼ ਜਿਹੜੀ ਹੈਗੀ ਆ ਉਹ ਇੱਕ ਫੀਮੇਲ ਦੇ ਹੱਥ ਦੇ ਵਿੱਚ ਆ ਰਹੀ ਹੈ, ਅਗਰ ਉਹ ਸਹੀ ਵੀ ਯੂਜ਼ ਕਰ ਰਹੀ ਹੈ ਤਾਂ ਤੁਸੀਂ ਉਹਨੂੰ ਨੈਗੇਟਿਵ ਪੁਆਇੰਟ ਆਫ ਵਿਊ ਤੋਂ ਦੇਖ ਰਹੇ ਹੋ। ਤੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇੱਕ ਓਵਰ ਕਮਿਊਨੀਕੇਸ਼ਨ ਹੈ ਉਹ ਹਮੇਸ਼ਾ ਹੀ ਜਿਹੜੀ ਰਿਲੇਸ਼ਨਸ਼ਿਪ ਨੂੰ ਕਿਲ ਕਰਦੀ ਹੈ, ਖਾਸ ਕਰਕੇ ਜਿਹੜੀ ਅਸੀਂ ਮੋਬਾਈਲ ਤੇ ਜਾਂ ਅਦਰ ਦਿਨ ਕਰਦੇ ਹੋ। ਅਗਰ ਤੁਸੀਂ ਉਹੀ ਤੁਹਾਡੀ ਕਮਿਊਨੀਕੇਸ਼ਨ ਫੇਸ ਟੂ ਫੇਸ ਹੋ ਰਹੀ ਹੈ ਤੇ ਉਹ ਤੁਹਾਡੀ ਰਿਲੇਸ਼ਨਸ਼ਿਪ ਨੂੰ ਬਿਲਡ ਕਰਦੀ ਹੈ। ਜਿਹੜੀ ਸੰਚਾਰ ਦੇ ਸਾਧਨਾਂ ਤੇ ਹੋ ਰਹੀ ਹੈ, ਲਈ ਸੰਚਾਰ ਸਾਧਨ ਕੋਈ ਵੀ ਹੋ ਸਕਦੇ ਆ, ਸਿਰਫ ਮੋਬਾਈਲ ਇੱਕ ਜ਼ਰੀਆ ਨਹੀਂ ਹੈ, ਉਸ ਤੋਂ ਵੱਧ ਕੇ ਵੀ ਬਹੁਤ ਕੁਝ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਤੁਸੀਂ ਉਹਨੂੰ ਇੱਕ ਹੈਗੀ ਆ ਵਰਤੋਂ, ਇੱਕ ਹੈਗੀ ਆ ਦੁਰਵਰਤੋਂ, ਮਿਸਯੂਜ਼ ਤੇ ਯੂਜ਼। ਉਹ ਹੁਣ ਜ਼ਿਆਦਾਤਰ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਉਹ ਇਹੀ ਆਉਂਦੀਆਂ ਨੇ ਕਿ ਤੁਸੀਂ ਉਹਨਾਂ ਦਾ ਮਿਸਯੂਜ਼ ਕਰ ਰਹੇ ਹੋ। ਹੁਣ ਉਹ ਪਰਸਨ ਦੇ ਮਾਈਂਡ ਦੇ ਵਿੱਚ, ਖਾਸ ਕਰਕੇ ਉਹ ਮੇਲ ਮੈਂਟੈਲਿਟੀ ਇਹੀ ਹੈ ਕਿ ਜੋ ਕੁਝ ਸ਼ਾਇਦ ਆਈਫੋਨ ਤੇ ਮੈਂ ਕਰ ਰਿਹਾ ਸੀ, ਉਹੀ ਕੁਝ ਜਿਹੜਾ ਹੈ ਉਹ ਸ਼ਾਇਦ ਮੇਰੀ ਮਿਸਿਸ ਕਰ ਰਹੀ ਹੈ। ਦਿਸ ਇਜ਼ ਦਾ ਰੀਜ਼ਨ ਕਿ ਉਹ, ਅਗਰ ਇੱਕ ਚੀਜ਼ ਮੈਡਮ ਨੇ ਇੱਥੇ ਬੜੀ ਦਿਖਾਈ ਹੈ ਕਿ ਜਿਵੇਂ ਇੱਕ ਅਸੀਂ ਕਹਿੰਦੇ ਨਾ ਮਾਰਕਸਿਜ਼ਮ ਦੀ ਸਟੱਡੀ ਹੈ ਕਿ ਵਿਰੋਧ ਵਿੱਚੋਂ ਹੀ ਵਿਕਾਸ ਹੁੰਦਾ। ਉਹ ਜਦੋਂ ਉਹ ਵਿਚਾਰੀ ਵਿਰੋਧ ਤੱਕ ਨਹੀਂ ਸਕਦੀ, ਡਾਇਲੈਕਟਿਕਲ ਅਗਰ ਮਟੀਰੀਅਲਿਜ਼ਮ ਦੇ ਵਿੱਚ ਵੀ ਅਸੀਂ ਦੇਖੀਏ ਤੇ ਉਹ ਵਿਰੋਧ ਕਰਨ ਦੀ ਬਜਾਏ ਉਹਨਾਂ ਜਿੰਨਾ ਕੁ ਉਹਨੂੰ ਟਾਈਮ ਮਿਲ ਰਿਹਾ, ਚਾਹੇ ਉਹ ਪਾਰਟ ਟਾਈਮ ਜੌਬ ਦੇ ਲਈ ਆ ਰਹੀ ਹੈ, ਜਿਵੇਂ ਵੀ ਮਰਜ਼ੀ ਆ ਰਹੀ ਹੈ, ਜਿੰਨੀ ਦੇਰ ਉਹ ਕਿਚਨ ਦੇ ਵਿੱਚ ਕੰਮ ਕਰ ਰਹੀ ਹੈ, ਉਹ ਜ਼ਰੂਰਤ ਦੇ ਅਨੁਸਾਰ ਕੰਮ ਕਰ ਰਹੀ ਹੈ, ਉਨੀ ਦੇਰ ਸਾਰਾ ਕੁਝ ਅੱਛਾ ਚੱਲ ਰਿਹਾ। ਉਹਦੀਆਂ ਫਾਈਲਸ ਦਾ, ਉਹਦੀਆਂ ਝਾਂਜਰਾਂ ਦਾ ਸ਼ੋਰ, ਐਵਰੀਥਿੰਗ ਪਰਫੈਕਟ। ਜਦੋਂ ਉਹ ਚੇਤਨ ਹੋ ਰਹੀ ਹੈ, ਕੌਨਸ਼ੀਅਸ ਹੋ ਰਹੀ ਹੈ, ਉਹਦੀ ਜਿਹੜੀ ਕੌਨਸ਼ੀਅਸਨੈਸ ਹੈਗੀ ਆ ਉਹ ਮੇਲ ਪਰਸਨ ਨੂੰ ਜਿਹੜੀ ਹੈਗੀ ਆ ਉਹ ਸਵੀਕਾਰ ਨਹੀਂ ਹੈ। ਮਸਲਾ ਉਹਨੂੰ ਜਿਸ ਤਰ੍ਹਾਂ ਦਾ ਤੁਸੀਂ ਮਰਜ਼ੀ ਬਣਾ ਕੇ ਪੇਸ਼ ਕਰੋ, ਚਾਹੇ ਟੈਕਨੋਲੋਜੀ ਦੀ ਵਰਤੋਂ ਮੇਲ ਕਰ ਰਿਹਾ ਹੈ ਜਾਂ ਫੀਮੇਲ ਕਰ ਰਹੀ ਹੈ, ਕੋਈ ਵੀ ਕਰ ਰਹੀ ਹੈ,
ਪਰ ਅਗਰ ਉਹਦਾ ਮਿਸਯੂਜ਼ ਹੋਏਗਾ ਤੇ ਉਹ ਰਿਲੇਸ਼ਨਸ਼ਿਪ ਨੂੰ ਕਿਲ ਕਰੇਗਾ ਹੀ ਕਰੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ ਗੀ। ਤੇ ਲਾਸਟ ਦੇ ਵਿੱਚ ਜਿਹੜਾ ਸਿੰਬਲ ਮੈਡਮ ਨੇ ਇੱਕ ਦਿੱਤਾ ਹੈ ਕਿ ਉਹ 2 ਕਿਸਮਾਂ ਜਿਹੜੀਆਂ ਹੈਗੀਆਂ ਉਹ ਇੱਕ ਬੜਾ ਅੱਛਾ ਸਿੰਬਲ ਹੈ। ਮੈਂ ਇਹੀ ਚਾਹੁੰਦੀ ਹਾਂ ਕਿ ਉਹ ਅਗਰ ਆਪਣੇ ਢੰਗ ਨਾਲ ਤੁਸੀਂ ਉਹਨੂੰ ਡੀਕੋਡ ਕਰ ਲਓ, ਡੀਕਨਸਟਰਕਟ ਕਰ ਲਓ ਤਾਂ ਜ਼ਿਆਦਾ ਅੱਛਾ ਹੈ। ਉਹ ਵੀ ਸਿੰਬਲ ਅੱਛਾ ਹੈ। ਇਹ ਜ਼ਰੂਰੀ ਨਹੀਂ ਹੁੰਦਾ, ਰਾਈਟਰ ਨੇ ਹਮੇਸ਼ਾ ਹੀ ਇਸ ਗੱਲ ਦਾ ਕੋਈ ਪੰਜਾਬੀ 'ਚ ਕਹਿਣਾ ਹੋਵੇ ਤਾਂ ਠੇਕਾ ਨਹੀਂ ਚੱਕਿਆ ਹੁੰਦਾ ਕਿ ਉਹ ਸਾਰਾ ਕੁਛ ਆਪ ਹੀ ਤੁਹਾਨੂੰ ਦੱਸੇ। ਕੁਛ ਚੀਜ਼ਾਂ ਤੁਸੀਂ ਆਪ ਵੀ ਖੋਲ ਸਕਦੇ ਹੋ। ਸੋ ਓਵਰਆਲ ਬਹੁਤ ਅੱਛੀ ਸਟੋਰੀ ਹੈ, ਬਹੁਤ ਹੀ ਅੱਛੀ ਹੈ ਔਰ ਟੈਕਨੀਕਲੀ ਔਰ ਅੱਜ ਦੇ ਖਾਸ ਕਰਕੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਵੀ ਜਿਹੜੀ ਔਰਤ ਹੈ ਉਹਦੇ ਵਿੱਚ ਵੀ ਉਹਦੀ ਸਫਰਿੰਗ ਕਿਸ ਤਰ੍ਹਾਂ ਦੀ ਹੈ, ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਫਿਰ ਇਸ 21ਵੀਂ ਸਦੀ ਦੇ ਵਿੱਚ ਆ ਕੇ ਵੀ ਜਿਹੜੀ ਇੱਕ ਮੇਲ ਦੀ ਇੱਕ ਹੈਗੀ ਹੈ ਡੋਮੀਨੈਂਸ ਦੀ ਜਾਂ ਅਦਰ ਦੈਨ ਪੈਟਰੀਆਰਕੀ, ਉਹ ਅੱਜ ਵੀ ਬਣੀ ਹੋਈ ਹੈ। ਉਸ ਤੋਂ ਜਿਹੜੀ ਇੱਕ ਆਜ਼ਾਦੀ ਹੈ ਜਾਂ ਕੁਝ ਹੋਰ ਹੈ ਕਿ ਜਿੰਨੀ ਦੇਰ ਤੁਸੀਂ ਕਰ ਰਹੇ ਹੋ ਤਾਂ ਯੂ ਆਰ ਰਾਈਟ, ਪਰ ਅਗਰ ਕੋਈ ਸਾਹਮਣੇ ਵਾਲੇ ਨੂੰ ਉਹ ਬਰਾਬਰ ਕਰਦੇ ਆ ਰਹੀ ਹੈ ਤਾਂ ਫਿਰ ਉਹ ਐਕਟਿੰਗ। ਐਨਾ ਹੀ। ਥੈਂਕ ਯੂ ਸੋ ਮਚ। ਬਹੁਤ ਨਹੀਂ, ਤੁਸੀਂ ਲਖਵੀਰ ਜੀ ਐਕਚੁਅਲੀ ਬਹੁਤ ਹੀ ਇੱਕ ਦੋ ਪੁਆਇੰਟਸ ਵਧੀਆ ਜਿਹੜੇ ਦੱਸੇ ਨੇ, ਉਹ ਬਾਕੀ ਦੋਜ਼ ਆਰ ਟਰੂ ਕਿ ਬਈ ਚੇਂਜ ਓਨਲੀ ਕਮਸ ਜਦ ਤੁਸੀਂ ਉਹ ਰੈਜ਼ਿਸਟੈਂਸ ਪੇਸ਼ ਕਰਦੇ ਹੋ। ਦੈਟਸ ਐਕਸਟ੍ਰੀਮਲੀ ਇੰਪੋਰਟੈਂਟ। ਹਾਂਜੀ, ਮੈਂ ਜੇ ਤੁਹਾਡੀ ਸਾਰਿਆਂ ਦੀ ਇਜਾਜ਼ਤ ਹੋਵੇ ਤੇ ਮੈਂ 2 ਗੱਲਾਂ ਕਰਨੀਆਂ ਚਾਹੁੰਦੀ ਹਾਂ ਜੀ। ਇੱਕ ਤੇ ਚਲ ਸਾਰਿਆਂ ਨੇ ਗੱਲਾਂ ਕਰਤੀਆਂ, ਇੱਕ ਮੈਨੂੰ ਬੜੀ ਸੋਹਣੀ ਤੁਸੀਂ ਕੋਸ਼ਿਸ਼ ਕੀਤੀ ਹੈ ਬਲਵੀਰ ਜੀ, ਪਰ ਮੈਨੂੰ ਇੱਕ ਥੋੜੀ ਜਿਹੀ ਲੱਗੀ ਹੈ ਕਿ ਜਿਹੜਾ ਤੁਸੀਂ ਮੇਲ ਕੈਰੈਕਟਰ ਬਣਾਇਆ ਹੈਗਾ ਆ ਉਹ ਥੋੜਾ ਜਿਹਾ 1 ਡਾਇਮੈਂਸ਼ਨਲ ਹੈਗਾ। ਮਤਲਬ ਕਿ ਉਹਨੂੰ ਆਪਣੇ ਬੱਚਿਆਂ ਨਾਲ ਵੀ ਕੋਈ ਹਮਦਰਦੀ ਔਰ ਪਿਆਰ ਨਹੀਂ, ਉਹ ਰੋਂਦੇ ਨੇ ਤੇ ਉਹ ਵੀ ਅਪਸੈਟ ਹੁੰਦਾ, ਜਦ ਉਹਦੇ ਆਪਣੇ ਟੱਬਰ ਦੇ ਨਾਲ ਵੀ ਜਿਹੜੀ ਉਹਨਾਂ ਦੀ ਖਿਦਮਤ ਕਰਦੀ ਹੈ ਔਰਤ, ਉਹਨੂੰ ਤਾਂ ਵੀ ਤਕਲੀਫ ਹੁੰਦੀ ਹੈ। ਸੋ ਹੀ ਇਜ਼ ਲਿਟਲ ਬਿਟ 1 ਡਾਇਮੈਂਸ਼ਨਲ। ਕੋਈ ਵੀ ਇਨਸਾਨ ਇੰਨਾ ਸੈਲਫਿਸ਼ ਜਾਂ ਸੈਲਫ ਸੈਂਟਰਡ ਮੈਨੂੰ ਲੱਗਦਾ ਨਹੀਂ ਹੁੰਦਾ। ਸੋ ਇਹ ਥੋੜਾ ਜਿਹਾ ਮੈਨੂੰ ਫੀਲ ਹੋਇਆ। ਔਰ ਆਲਸੋ ਕਿ ਤੁਸੀਂ ਇੱਕ ਕੈਰੈਕਟਰ ਦੇ ਸਾਹਮਣੇ ਕੋਈ ਹੋਰ ਕੈਰੈਕਟਰ ਜਿਹੜਾ ਹੈਗਾ ਆ ਉਹ ਸਟਰੋਂਗ ਨਹੀਂ, ਇੱਕੋ ਹੀ ਕੈਰੈਕਟਰ ਦੀ ਗੱਲ ਹੈਗੀ ਹੈ। ਜੇ ਜਿਸ ਤਰ੍ਹਾਂ ਮੇਰੇ ਖਿਆਲ 'ਚ ਆਫਤਾਬ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਵੀ ਜੇ ਥੋੜਾ ਜਿਹਾ ਉਹਨੂੰ ਤੁਸੀਂ ਜਿਹੜੀ ਔਰਤ ਦਾ ਕੈਰੈਕਟਰ ਸਾਨੂੰ ਥੋੜਾ ਜਿਹਾ ਹੋਰ ਉਹਨੂੰ ਖੋਲ ਕੇ ਦੱਸਦੇ ਤਾਂ ਦੈਟ ਵੁੱਡ ਹੈਵ ਬੀਨ ਨਾਈਸ। ਤੇ ਇੱਕ ਹੋਰ ਮੈਂ ਜਿਹੜੀ ਗੱਲ ਮੈਨੂੰ ਦਿਲ 'ਚ ਥੋੜੀ ਜਿਹੀ ਉਹ ਕਹਿੰਦੀ ਹੈ ਕਿ ਜਿਹੜੀ ਉਹ ਆਪਣੀ ਮੇਡ ਨਾਲ ਹੱਸ ਕੇ ਗੱਲਾਂ ਕਰ ਲੈਂਦੀ ਹੈ। ਸੋ ਗੱਲ ਸਾਰੀ ਇੱਥੇ ਮੁੱਕਦੀ ਹੈ ਕਿ ਔਰਤ ਦਾ ਦੁਖਾਂਤ ਹਰ ਜਗ੍ਹਾ ਇੱਕੋ ਹੀ ਹੈ। ਸੋ ਉਹਦੇ ਜਜ਼ਬਾਤ ਇੱਕੋ ਹੀ ਨੇ। ਇੱਕ ਮੇਡ ਜਿਹੜੀ ਆ ਉਹ ਸਮਝਦੀ ਹੈ ਇਸ ਔਰਤ ਦੀ ਗੱਲ, ਇਹ ਔਰਤ ਉਸ ਮੇਡ ਦੇ ਨਾਲ ਆਪਣੇ ਦਿਲ ਦੀ ਗੱਲ ਕਰ ਸਕਦੀ ਹੈ। ਸੋ ਦੁਨੀਆ ਦੇ ਵਿੱਚ ਇਰਰਿਸਪੈਕਟਿਵ ਕਿ ਤੁਸੀਂ ਕਿਹੜੇ ਪੱਧਰ ਤੇ ਹੈਗੇ ਹੋ, ਅਮੀਰ ਹੋ ਗਰੀਬ ਹੋ, ਔਰਤ ਦਾ ਦੁਖਾਂਤ ਹਮੇਸ਼ਾ ਹਰ ਪੱਧਰ ਤੇ ਇੱਕੋ ਹੀ ਹੈ। ਸੋ ਉਹਨਾਂ ਦੀ ਜਿਹੜੀ ਉਹ ਸਾਂਝ ਦਿਖਾਈ ਹੈ ਨਾ, ਉਹ ਮੈਨੂੰ ਪਸੰਦ ਹੈ। ਵੀ ਥੋੜੀ ਜਿਹੀ ਹੋਰ ਹੁੰਦੀ, ਪਰ ਉਹ ਸਾਂਝ ਵਾਸ ਵੈਰੀ ਨਾਈਸ। ਸੋ ਜਿਹੜਾ ਇਹ ਬੰਦਾ ਹੈ ਨਾ, ਇਹਦੀ ਜਿਹੜੀ ਡਿਸਰਿਸਪੈਕਟਫੁਲ ਜਿਹੜੀ ਇਹਦੀ ਮਤਲਬ ਕਿ ਹੀ ਇਜ਼ ਨਾਟ ਰਿਸਪੈਕਟਿੰਗ ਹਰ ਐਜ਼ ਅ ਪਰਸਨ। ਮਤਲਬ ਕਿ ਔਰਤ ਨੂੰ ਇੱਕ ਇਹਨੇ ਬਹੁਤ ਜ਼ਿਆਦਾ ਹੀ ਇਹਨੇ ਉਹਨੂੰ ਈਵਨ ਇਨ ਦੀ ਐਂਡ ਉਹਦੇ ਹਿਸਾਬ ਨਾਲ ਹੀ ਉਹਨੂੰ ਨੌਕਰਾਣੀ ਨੂੰ ਵੀ ਬਿਨਾਂ ਪੁੱਛਿਆ ਹੀ ਕੱਢ ਦਿੱਤਾ ਹੈਗਾ ਆ। ਐਵੇਂ ਉਹਦੇ ਉੱਤੇ ਬਾਹਾਂ ਪਾ ਦਿੱਤੀਆਂ ਨੇ। ਉਹਦੇ ਵਿੱਚ ਉਹ ਕਿੱਥੇ ਖੜੋਤੀ ਹੈ? ਸੋ ਇਹ ਹਾਲੇ ਵੀ ਅਖੀਰ ਤੱਕ ਵੀ ਇਹ ਸੈਲਫ ਸੈਂਟਰਡ ਹੈ। ਸੋ ਇਟ ਹੈਜ਼ ਇਹ ਆਈਫੋਨ ਦੇ ਦੀ ਗੱਲ ਨਹੀਂ ਹੈਗੀ। ਇਹ ਇਸ ਇਨਸਾਨ ਦੇ ਅੰਦਰ ਜਿਹੜਾ ਇੱਕ ਮੇਲ ਸ਼ੋਵਨਿਜ਼ਮ ਹੈਗੀ ਹੈ, ਜਿੱਦਾਂ ਤਲਤ ਜੀ ਨੇ ਵੀ ਆਖਿਆ, ਇਹ ਸਾਰੀ ਗੱਲ ਉਸ ਦੀ ਹੈਗੀ ਹੈ। ਔਰ ਇਹ ਬੜਾ 1 ਡਾਇਮੈਂਸ਼ਨਲ ਹੈਗਾ ਆ। ਇਹ ਸਿਰਫ ਮੇਲ ਸ਼ੋਵਨਿਸਟ ਹੀ ਹੈ। ਇਹ ਹੋਰ ਇਹਦੇ ਵਿੱਚ ਕੋਈ ਹੋਰ ਡੈਪਥ ਨਹੀਂ ਹੈ ਇਸ ਇਨਸਾਨ ਦੇ ਵਿੱਚ। ਬਾਕੀ ਸਾਰਿਆਂ ਨੇ ਬਹੁਤ ਹੀ ਵਧੀਆ ਗੱਲਾਂ ਕਰ ਲਈਆਂ ਨੇ। ਸੋ ਨਹੀਂ, ਡਾਕਟਰ ਲਖਵੀਰ ਜੀ, ਤਲਤ ਜੀ ਨੇ, ਇਹਨਾਂ ਨੇ ਸਾਡਾ ਬੜਾ ਅੱਛਾ ਪੇਸ਼ ਕੀਤਾ। ਸ਼ੇਖ ਸਾਹਿਬ ਨੇ ਵੀ, ਐਂਡ ਗੁਰਦਾਸ ਜੀ ਨੇ, ਜ਼ੁਬੈਰ ਜੀ ਨੇ, ਅਮਰ ਜੀ ਨੇ, ਸਾਰਿਆਂ ਨੇ ਬੜੀ ਅੱਛੀਆਂ ਗੱਲਾਂ ਕੀਤੀਆਂ ਨੇ। ਬਲਵੀਰ ਕੌਰ ਜੀ, ਤੁਸੀਂ ਬੜੀ ਅੱਛੀ ਕੋਸ਼ਿਸ਼ ਕੀਤੀ ਹੈਗੀ ਹੈ। ਇਟਸ ਅ ਵੈਰੀ ਗੁੱਡ ਕੋਸ਼ਿਸ਼। ਔਰ ਤੁਸੀਂ ਇਸ ਤਰ੍ਹਾਂ ਹੀ ਲੱਗੇ ਰਹੋ ਔਰ ਸਾਨੂੰ ਸੋਹਣੀਆਂ ਕਹਾਣੀਆਂ ਸੁਣਾਉਂਦੇ ਰਹੋ। ਬੜੀ ਤੁਹਾਨੂੰ ਮੁਬਾਰਕ ਹੈ। ਤੇ ਤੁਸੀਂ ਕੁਝ ਕਹਿਣਾ ਚਾਹੋਗੇ, ਕੁਝ ਐਡ ਕਰਨਾ ਚਾਹੋਗੇ? ਹਾਂਜੀ, ਮੈਂ ਸਭ ਦੀਆਂ ਗੱਲਾਂ ਸੁਣੀਆਂ ਨੇ, ਮੈਂ ਇਹਨਾਂ ਤੇ ਨੋਟਿਸ ਵੀ ਲਵਾਂਗੀ। ਤੇ ਜੇ ਟੈਕਨੀਕਲ ਗੱਲ ਕਰਦੇ ਆ ਤੇ ਮੇਰੇ ਕੋਲੋਂ ਜਿਸ ਤਰ੍ਹਾਂ ਨਾ ਬਾਕੀ ਲਿਖਦੇ ਨੇ ਕਹਾਣੀਆਂ, ਮੇਰੀ ਆਪਣੀ ਸ਼ੈਲੀ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਬਾਕੀਆਂ ਦੀ ਤਰ੍ਹਾਂ ਨਹੀਂ ਲਿਖ ਸਕਦੀ ਹੈਗੀ। ਤੇ ਜਿਸ ਤਰ੍ਹਾਂ
ਬਹੁਤ ਜ਼ਿਆਦਾ ਗੱਲ ਨੂੰ ਜਿੱਦਾਂ ਆਪਾਂ ਵਧਾ ਚੜਾਉਣਾ ਹੁੰਦਾ ਆ, ਉਹ ਵੀ ਮੇਰੇ ਕੋਲੋਂ ਨਹੀਂ ਹੁੰਦਾ। ਹੋ ਸਕਦਾ ਮੇਰੀ ਆਪਣੀ ਇਹ ਕਹਾਣੀ ਲਿਖਣ ਦੀ ਜਿਹੜੀ ਸ਼ੈਲੀ ਆ, ਉਹਦੇ 'ਚ ਇਹ ਪ੍ਰੋਬਲਮ ਹੋਵੇ। ਤੇ ਬਾਕੀ ਮੈਡਮ ਹੋਣਾਂ ਨੇ ਬੜੇ ਅੱਛੇ ਜਿਹੜੇ ਨੇ ਮਤਲਬ ਲਏ ਨੇ। ਕਹਿੰਦੇ ਵੀ ਤੁਸੀਂ ਜਿਹੜੇ ਹੈਗੇ ਨੇ ਮਤਲਬ ਜਿਹੜੇ ਸਿੰਬਲ ਜਿਹੜੇ ਇਹਨਾਂ ਨੇ ਗੱਲ ਕੀਤੀ, ਉਹ ਮੈਨੂੰ ਬੜੀ ਅੱਛੀ ਲੱਗੀ ਆ। ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਜਿਹੜੀ ਆਪਣੀ ਕਹਾਣੀ ਆ, ਉਹਨੂੰ ਟੈਕਨੀਕਲ ਪੱਖੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੀ। ਪਰ ਮੇਰੀ ਆਪਣੀ ਸ਼ੈਲੀ ਆ, ਮੈਨੂੰ ਨਹੀਂ ਇਹ ਜਿਹੜੀ ਆ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਤੋਂ ਨਹੀਂ ਹੁੰਦੀ। ਤੇ ਕਹਾਣੀ ਨੂੰ ਬਹੁਤ ਲੰਬਾ ਵਧਾ ਚੜਾਉਣਾ, ਉਹ ਵੀ ਨਹੀਂ ਮੇਰੇ ਕੋਲੋਂ ਹੁੰਦਾ। ਅਹ, ਤੇ ਇਹਨਾਂ ਦੀਆਂ ਗੱਲਾਂ ਮੈਂ ਸੁਣੀਆਂ ਨੇ, ਵਧੀਆ ਲੱਗੀਆਂ ਨੇ, ਜਿਹੜੇ ਸੁਝਾਅ ਨੇ ਮੈਂ ਉਹਨਾਂ ਤੇ ਗੌਰ ਕਰਾਂਗੀ। ਤੇ ਤੁਸੀਂ ਮੈਨੂੰ ਮੌਕਾ ਦਿੱਤਾ, ਮੈਨੂੰ ਚੰਗਾ ਲੱਗਾ। ਇਸੇ ਕਹਾਣੀ ਦੀ ਮਤਲਬ ਜਾਂ ਆਪਾਂ ਸੈਕੰਡ ਕਹਿ ਸਕਦੇ ਹਾਂ, ਮੇਰੀ ਇੱਕ ਹੋਰ ਕਹਾਣੀ ਆ, ਤਿੜਕੇ ਸ਼ੀਸ਼ੇ ਦਾ ਬਦਨ। ਤੇ ਉਹਦੇ 'ਚ ਵੀ ਮੈਂ ਕੁਛ ਹੋਰ ਗੱਲ ਜਿਹੜੀ ਅੱਗੇ ਲੈ ਕੇ ਗਈ ਆ। ਉਹ ਵੀ ਅਸੀਂ ਤੇ ਕਿਸੇ ਮੈਂ ਵਕਤ ਸੁਣਾਂਗੇ ਜ਼ਰੂਰ ਤੁਹਾਡੇ ਕੋਲੋਂ। ਹਾਂ, ਇਹ ਸਾਡੇ ਹਰ ਇੱਕ ਦਾ ਜਿਹੜਾ ਵੀ ਕਹਾਣੀ ਪੜ੍ਹਦਾ ਹੈ, ਉਹਦਾ ਹਰ ਇੱਕ ਦਾ ਆਪਣਾ ਆਪਣਾ ਖਿਆਲ ਹੁੰਦਾ ਆ। ਜਿਸ ਤਰੀਕੇ ਦੇ ਨਾਲ ਲੇਖਕ ਨੇ ਲਿਖੀ ਹੁੰਦੀ, ਉਹਦਾ ਆਪਣਾ ਖਿਆਲ ਹੁੰਦਾ ਹੈ। ਪਰ ਉਹ ਕਹਾਣੀ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ, ਜਿਹਦੇ ਉੱਤੇ ਗੱਲਬਾਤ ਹੋਵੇ, ਜਿਹਦੇ ਉੱਤੇ ਓਪੀਨੀਅਨਸ ਹੋਣ, ਉਹ ਕਹਾਣੀ ਫਿਰ ਕਾਮਯਾਬ ਹੁੰਦੀ ਹੈ। ਜਿਹਦੇ ਬਾਰੇ ਕੋਈ ਗੱਲ ਨਾ ਹੋਵੇ, ਉਹ ਕਹਾਣੀ ਕਾਮਯਾਬ ਨਹੀਂ ਹੁੰਦੀ। ਸੋ ਇਹ ਬੜੀ ਸੋਹਣੀ। ਹਾਂਜੀ ਮੈਂ ਹਾਂਜੀ ਇਹ ਹੈ ਕਿ ਜਿਹੜੇ ਮੈਨੂੰ ਮਤਲਬ ਦੱਸੀਆਂ ਗਈਆਂ ਨੇ ਗੱਲਾਂ, ਮੈਂ ਉਹਨਾਂ ਤੇ ਗੌਰ ਕਰਾਂਗੀ। ਮੈਂ ਆਪਣੇ ਆਪ ਨੂੰ, ਮੈਂ ਤਾਂ ਕਹਿੰਦੀ ਵੀ ਮੈਂ ਇੱਕ ਸਿਖਾਂਦਰੂ ਹਾਂ, ਮੈਂ ਕਹਾਣੀ ਲਿਖਣੀ ਸਿੱਖ ਰਹੀ ਹਾਂ। ਤੇ ਬੜੇ ਅੱਛੇ ਮੈਨੂੰ ਵਿਚਾਰ ਸੁਣਨ ਨੂੰ ਮਿਲੇ ਨੇ, ਤੇ ਮੈਂ ਸਾਰਿਆਂ ਦਾ ਥੈਂਕਸ ਵੀ ਕਰਦੀ ਹਾਂ, ਔਰ ਇਹਨਾਂ ਤੇ ਮੈਂ ਗੌਰ ਕਰਾਂਗੀ। ਮੈਂ ਇੰਪਰੂਵਮੈਂਟ ਜਿਹੜੀ ਹੈ ਕਰਾਂਗੀ ਆਪਣੀ ਕਹਾਣੀ ਦੇ ਵਿੱਚ। ਹਾਂਜੀ ਕੋਸ਼ਿਸ਼ ਹੋਊਗੀ ਮੇਰੀ ਸਾਰਿਆਂ ਦੀ ਗੱਲ ਨੂੰ ਸੁਣਾਂਗੀ ਵੀ ਤੇ ਗੌਰ ਵੀ ਕਰਾਂਗੀ ਇਹ ਤੇ। ਹਾਂਜੀ, ਜੀ ਬਹੁਤ ਅੱਛੀ ਕੋਸ਼ਿਸ਼ ਸੀ ਜੀ, ਬਹੁਤ ਹੀ ਵਧੀਆ ਕੋਸ਼ਿਸ਼ ਸੀ ਅਜੇ ਜੀ। ਉਹ ਰਮਨਦੀਪ ਕਹਿ ਰਹੇ ਜੀ ਦਾ ਨੇ ਕਿ ਉਹ ਕੁਝ ਹੁਣ ਕਹਿਣਾ ਚਾਹੁੰਦੇ ਨੇ। ਹਾਂਜੀ ਰਮਨਦੀਪ ਜੀ, ਬੋਲੋ ਜੀ। ਹੈਲੋ। ਹਾਂਜੀ ਹਾਂਜੀ, ਬੋਲੋ ਜੀ। ਹਾਂਜੀ ਮੈਮ, ਮੈਂ ਇੱਕ ਦੋ ਗੱਲਾਂ ਐਡ ਕਰਨੀਆਂ ਚਾਹੁੰਦੀ ਹਾਂ ਜ਼ਰੂਰ ਵਿੱਚ। ਜ਼ਰੂਰ 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 ਕਰੋ। ਮੈਮ, ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਮਤਲਬ ਕਿ ਮਨੁੱਖ ਦੇ ਰਿਸ਼ਤੇ ਤੇ ਫੋਨ, ਵੀ ਇਹ ਜਿਹੜੀ ਜੀ ਕਹਾਣੀ ਆ ਉਹਦੇ ਉੱਪਰ ਖੜੀ ਹੋਈ ਆ। ਹੋ ਸਕਦਾ ਮੈਂ ਗਲਤ ਹੋਵਾਂ, ਬਟ ਸੈਕਿੰਡ ਮੈਮ ਨੇ ਇੱਕ ਸਿੰਬਲ ਲਿਆ ਹੋਇਆ ਝਾਂਜਰਾਂ ਦਾ, ਕਿ ਜਦੋਂ ਉਹਨਾਂ ਦੀ ਨਵੀਂ ਨਵੀਂ ਮੈਰਿਜ ਹੋਈ ਸੀ ਤਾਂ ਉਹਦੇ ਪੈਰਾਂ 'ਚ ਝਾਂਜਰਾਂ ਛਣਕਦੀਆਂ ਸੀ, ਤੇ ਉਹਨਾਂ ਨੂੰ ਉਹਦੇ ਹਸਬੈਂਡ ਨੂੰ ਲੱਗਦਾ ਸੀ ਕਿ ਇਹਦੇ ਪਿੱਛੇ ਸੈਂਸਰ ਲੱਗੇ, ਉਹਦੇ ਪਿੱਛੇ ਜਾਂਦੇ ਸੀ। ਜਿਹੜੀਆਂ ਝਾਂਜਰਾਂ ਲਾਉਣੀਆਂ, ਮਤਲਬ ਕਿ ਜਿਹੜੀ ਇਹਦੇ 'ਚ ਮੈਨੂੰ ਮੇਨ ਗੱਲ ਲੱਗੀ, ਔਰਤ ਦੇ ਸਫਰਿੰਗ ਦੀ ਤੇ ਸਟਰਗਲ ਦੀ ਕਹਾਣੀ ਹੈ, ਜਿਹਦੇ ਵਿੱਚ ਉਹ ਸਕਸੈਸ ਵੀ ਹੁੰਦੀ ਹੈ। ਐਂਡ ਤੇ ਸਕਸੈਸ ਹੁੰਦੀ ਹੈ ਕਿਉਂਕਿ ਜਦੋਂ ਉਹਦਾ ਜਿਹੜਾ ਹਸਬੈਂਡ ਐਂਡ ਤੇ ਉਹਨੂੰ ਹੱਗ ਕਰਦਾ, ਉਹ ਆਪਣੇ ਮਤਲਬ ਕਿ ਉਹਨੂੰ ਆਪਣੇ ਵੱਲ ਲੈ ਆਉਂਦੀ ਆ। ਉਹਦੇ ਤੋਂ ਦੂਰ ਗਿਆ ਹੁੰਦਾ ਉਹਦਾ ਹਸਬੈਂਡ, ਉਹਨੂੰ ਆਪਣੇ ਵੱਲ ਲੈ ਆਉਂਦੀ ਹੈ, ਬਟ ਲੈ ਕੇ ਉਹਦੇ ਤਰੀਕੇ ਨਾਲ ਹੀ ਆਉਂਦੀ ਆ, ਕਿਉਂਕਿ ਉਹ ਉਹਦਾ ਤਰੀਕਾ ਹੀ ਉਹਦੇ ਤੇ ਲਾਗੂ ਕਰਦੀ ਹੈ। ਜਿੱਦਾਂ ਜਿੱਦਾਂ ਉਹ ਕਰਦਾ, ਉਹਦੀ ਮਾਨਸਿਕਤਾ, ਉਹਦਾ ਜਿਹੜਾ ਹਸਬੈਂਡ ਹੁੰਦਾ, ਉਹਦੀ ਮਾਨਸਿਕਤਾ ਇੱਦਾਂ ਦੀ ਬਣੀ ਹੁੰਦੀ ਹੈ, ਕਿਉਂਕਿ ਉਹ ਫੋਨ ਜਿੱਦਾਂ ਦੋਨਾਂ ਦੀ ਲਾਈਫ ਦੇ ਵਿੱਚ ਆਈਫੋਨ ਆਉਂਦਾ, ਉਹ ਹੱਸ ਹੱਸ ਕੇ ਗੱਲਾਂ ਕਰਦੀਆਂ, ਮੰਨ ਲਓ ਆਪਦੀ ਮੇਡ ਨਾਲ ਕਰਦੀ ਆ ਜਾਂ ਫੋਨ ਤੇ ਕਰਦੀ ਆ, ਉਹਦੀ ਮਾਨਸਿਕਤਾ ਹੀ ਏਦਾਂ ਬਣ ਜਾਂਦੀ ਹੈ ਜਿਵੇਂ ਕਿ ਉਹ ਚਾਂਦਨੀ ਨਾਲ ਗੱਲਾਂ ਕਰਦਾ। ਮੈਮ, ਜਿਵੇਂ ਜੀ ਉਹਨੂੰ ਜਿਹੜੀਆਂ ਹੋਰ ਔਰਤਾਂ ਨੇ, ਉਹਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਪਸੰਦ ਨੇ। ਜਿਵੇਂ ਕਿ ਆਪਾਂ ਕਹਿ ਦਿੰਦੇ ਨੇ, ਔਰਤਾਂ ਨੂੰ ਹੋਰ ਜਿਹੜੇ ਬੰਦੇ ਹੁੰਦੇ ਨੇ, ਉਹਨਾਂ ਨੂੰ ਹੋਰ ਔਰਤਾਂ ਦੇ ਸ਼ਾਰਟ ਕੱਪੜੇ, ਜੀਨਸ ਪਾਉਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ, ਬਟ ਆਪਣੀ ਬੇਟੀ ਦੇ, ਆਪਣੀ ਵਾਈਫ ਦੇ, ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਹੁੰਦੀ ਕਿ ਉਹ ਪਾਉਣ। ਤੇ ਉਹਨੂੰ ਮਤਲਬ ਕਿ ਜਿਹੜਾ ਸਾਰਾ ਕ੍ਰਾਈਟੇਰੀਆ ਜਿਹੜਾ ਉਹਨੇ ਹੋਰਾਂ ਤੇ ਫੋਲੋ ਕੀਤਾ ਹੁੰਦਾ, ਉਹੀ ਉਹਦੇ ਤੇ ਫੋਲੋ ਕਰਕੇ ਉਹਨੂੰ ਆਪਦੇ ਮਤਲਬ ਕਿ ਆਪਦੇ ਸਟਰਗਲ ਦੇ ਵਿੱਚ, ਆਪਦੀ ਸਫਰਿੰਗ ਦੇ ਵਿੱਚ ਉਹ ਕਾਮਯਾਬ ਹੁੰਦੀ ਹੈ, ਉਸੇ ਤਰੀਕੇ ਨਾਲ ਹੀ, ਉਹਦੇ ਤਰੀਕੇ ਨਾਲ ਹੀ। ਬਸ ਜੀ, ਥੈਂਕ ਯੂ। ਬਹੁਤ ਸ਼ੁਕਰੀਆ ਰਮਨ, ਤੁਸੀਂ ਬੜੀ ਅੱਛੀ ਗੱਲ ਦੱਸੀ ਹੈ। ਸੋ ਨਹੀਂ, ਇਹਦੇ 'ਚ ਮੈਨੂੰ ਲੱਗਦਾ ਹੈ ਕਿ ਦੋ ਔਰਤਾਂ ਵਿਕਟਮ ਨੇ। ਇੱਕ ਤੇ ਜਿਹੜੀ ਉਹ ਚਾਂਦਨੀ ਹੈ ਵਿਚਾਰੀ, ਉਹ ਵੀ ਤਾਂ ਵਿਕਟਮ ਹੀ ਹੈ ਇਸ ਇਨਸਾਨ ਦੀ, ਤੇ ਜਿਹੜੀ ਇਹਦੀ ਵਾਈਫ ਹੈ, ਉਹ ਤਾਂ ਹੈ ਹੀ ਇਹਦੀ ਵਿਕਟਮ। ਸੋ ਇਹ ਕਹਾਣੀ ਦੇ ਵਿੱਚ ਹਾਲੇ ਵੀ ਹੀ ਐਟ ਦੀ ਐਂਡ ਆਲਸੋ ਹੀ ਇਜ਼ ਸ਼ੋਇੰਗ ਹਿਜ਼ ਮੇਲ ਸ਼ੋਵਿਨਿਜ਼ਮ, ਕਿਉਂਕਿ ਇਹਨੇ ਉਹਨੂੰ ਬਿਨਾਂ ਪੁੱਛਿਆ ਹੀ ਉਹਦੇ ਨੌਕਰਾਣੀ ਵੀ ਕੱਢ ਦਿੱਤੀ ਹੈ। ਆਈ ਮੀਨ ਯਾ, ਸੋ ਨਹੀਂ, ਬੜੀ ਅੱਛੀ ਸੋਚਣ ਵਾਲੀ ਕਹਾਣੀ ਹੈ। ਸੋ ਮੈਂ ਹਾਂਜੀ, ਕਿਸੇ ਨੇ ਹੋਰ ਗੱਲ ਕਰਨੀ ਹੈ ਜੀ? ਅੱਜ ਸਾਰਿਆਂ ਨੇ ਗੱਲਾਂ ਕਰ ਲਈਆਂ। ਅੱਛਾ ਜੀ, ਮੈਂ ਸੰਗਤ ਖਤਮ ਹੋਣ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ, ਮੈਂ ਜ਼ੁਬੈਰ ਸਾਹਿਬ ਤੇ ਸਮੀਨਾ ਜੀ ਦਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਜੋ ਉਹਨਾਂ ਨੇ ਇਹ ਸਾਰੇ ਜੱਗ ਵਸਦੇ
ਪੰਜਾਬੀ ਪਿਆਰਿਆਂ ਨੂੰ, ਪੰਜਾਬੀ ਬੋਲੀ ਪਿਆਰਿਆਂ ਨੂੰ ਇਕੱਠਾ ਕਰਨ ਦਾ ਜਿਹੜਾ ਇਹ ਉਪਰਾਲਾ ਕੀਤਾ ਹੈਗਾ ਹੈ, ਇਹ ਸੌਖਾ ਨਹੀਂ ਹੈ। ਇਹ ਬੜਾ ਵਕਤ ਲੈਂਦਾ ਹੈ ਇਹਨਾਂ ਦਾ। ਇਹ ਕਰਦੇ ਨੇ, ਇਹ ਸਾਰੇ ਪੰਜਾਬੀ ਪਿਆਰਿਆਂ ਨੂੰ ਜੋੜ ਕੇ ਰੱਖਦੇ ਨੇ। ਸੋ ਮੈਂ ਸਾਰੇ ਪੰਜਾਬੀ ਪਿਆਰੇ ਜਿਹੜੀ ਇਸ ਬੋਲੀ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਮੈਂ ਇੱਕ ਕਹਿੰਦੀ ਹਾਂ ਕਿ ਤੁਸੀਂ ਸਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਰਲੋ। ਸੋ ਆਪਣੀ ਇਨਪੁਟ ਦਿਓ ਤੇ ਇਸ ਪੰਜਾਬੀ ਮਾਂ ਬੋਲੀ ਦੀ ਤੁਸੀਂ ਜਿਸ ਤਰ੍ਹਾਂ ਵੀ ਹੋ ਸਕੇ ਸੇਵਾ ਕਰੋ, ਇਹਨੂੰ ਪਿਆਰ ਕਰੋ। ਸੋ ਸਾਡੇ ਨਾਲ ਰਲੋ ਤੁਸੀਂ ਸਾਰੇ ਜਣੇ, ਜਿੰਨਾ ਵੀ ਹੋ ਸਕੇ ਤੁਹਾਡੇ ਨਾਲ। ਸੋ ਅਸੀਂ ਉਡੀਕ ਕਰਾਂਗੇ ਕਿ ਤੁਸੀਂ ਸਾਡੀਆਂ ਸੰਗਤਾਂ ਦੇ ਵਿੱਚ ਸ਼ਾਮਿਲ ਹੋਵੋ। ਸੋ ਜ਼ੁਬੈਰ ਸਾਹਿਬ, ਫਿਰ ਸੰਗਤ ਨੂੰ ਖਤਮ ਕਰੀਏ ਜੀ। हाँ जी बिल्कुल है। ਅੱਛਾ, ਹਾਂਜੀ। अ, ਬਲਵੀਰ ਕੌਰ ਜੀ, ਤੁਹਾਡਾ ਬਹੁਤ 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 ਸ਼ੁਕਰੀਆ। ਤੁਸੀਂ ਇਸੇ ਤਰ੍ਹਾਂ ਲਿਖਦੇ ਰਹੋ, ਸਾਡੀ ਸੰਗਤ ਵਿੱਚ ਆਉਂਦੇ ਰਹੋ। ਬੜੀ ਅੱਛੀ ਕਹਾਣੀ ਸੀ, ਉਹਦੇ ਤੇ ਬੜੀ ਖੁੱਲ ਕੇ ਗੱਲਬਾਤ ਹੋਈ ਹੈ। ਸੋ ਇਹ ਕਾਮਯਾਬ ਕਹਾਣੀ ਹੁੰਦੀ ਜਿਹਦੇ ਉੱਤੇ ਗੱਲਾਂ ਹੋਣ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਬਾਕੀ ਜਿਹੜੇ ਸਾਰੇ ਸੰਗਤੀ ਨੇ, ਉਹਨਾਂ ਨੇ ਬੜੇ ਹੀ ਅੱਛੇ ਅੱਜ ਦਿੱਤੇ ਨੇ, ਆਪਣਾ ਇਨਪੁਟ ਦਿੱਤਾ ਹੈ। ਬਹੁਤ ਸ਼ੁਕਰੀਆ ਸਾਰਿਆਂ ਦਾ। ਔਰ ਅਗਲੀ, ਹਾਂਜੀ, ਕੁਝ ਕਹਿਣਾ ਸੀ ਤੁਸੀਂ ਜ਼ੁਬੈਰ ਸਰ? ਮੈਂ ਵੀ नहीं ਤੁਹਾਡਾ कोई ਥੈਂਕਸ ਕਰਨਾ ਚਾਹਨੀ ਹਾਂ ਕਿ ਤੁਸੀਂ ਹਾਂਜੀ ਮੈਨੂੰ ਇਸ ਲਾਇਕ ਸਮਝਿਆ, ਜੀ ਕਿ ਜੀ ਅਦਬੀ ਜੀ ਸੰਗਤ ਵਿੱਚ ਤੁਸੀਂ ਮੈਨੂੰ ਮੌਕਾ ਦਿੱਤਾ, ਤੇ ਮੈਂ ਦਿਲੋਂ ਤੁਹਾਡੀ ਸ਼ੁਕਰਗੁਜ਼ਾਰ ਹਾਂ, ਸਾਰੀ ਟੀਮ ਦੀ। ਥੈਂਕ ਇਸੇ ਤਰ੍ਹਾਂ ਜੁੜੇ ਰਹਾਂਗੇ ਆਪਾਂ ਤੁਹਾਡੇ ਨਾਲ ਯੂ ਜੀ। ਜ਼ਰੂਰ। ਹਾਂਜੀ ਹਾਂਜੀ ਜ਼ੁਬੈਰ ਸਾਹਿਬ। मैं सिर्फ यही कहना चाहना कि बहुत अच्छा कंडक्ट किया तुसी ते बड़े ਮਿਹਰਬਾਨੀ। ਬੜੀ ਸ਼ੁਕਰੀਆ। ਬੀਬਾ बड़े ਜੀ That's ਬਹੁਤ right. ਜ਼ਬਰਦਸਤ, ਬਹੁਤ ਜ਼ਬਰਦਸਤ। ਆ ਅੱਲਾ ਜੀ ਜਿਵੇਂ ਸ਼ੁਕਰੀਆ। ਤੁਸੀਂ ਹਾਂ ਸਾਰਿਆਂ ਨੂੰ ਸਪੇਸ ਦਿੱਤੀ ਹੈ, ਗੱਲ ਕਰਾਈ ਹੈ ਬੜੇ ਹਾਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ, ਤੇ ਉਹ ਤੁਹਾਡਾ ਸਾਰਾ ਬਹੁਤ ਤੇ ਬਲਵੀਰ ਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਸ਼ੁਕਰ। ਬੜਾ ਹਾਂਜੀ ਪੁਰਾਣਾ ਮੇਰਾ ਇਹਨਾਂ ਨਾਲ ਕੰਟੈਕਟ ਹੈਗਾ ਸੀ, ਹਾਂਜੀ ਤੇ ਅੱਜ ਮੌਕਾ ਮਿਲਿਆ। ਅਸੀਂ ਇਹਨਾਂ ਨੂੰ ਦੁਬਾਰਾ ਵੀ ਤਕਲੀਫ ਦਾਂਗੇ ਕਿ ਸਾਡੇ ਕੋਲ ਆ ਜ਼ਰੂਰ। ਕੇ ਕਹਾਣੀ ਇਸ ਕਹਾਣੀ ਦਾ ਜਿਹੜਾ ਇਹਨਾਂ ਨੂੰ ਸੈਕੰਡ ਪਾਰਟ ਹੈ ਆਂਦੇ ਉਹ ਵੀ ਜਾਂਦੇ ਸੁਣਾਂਗੇ ਰਹਿਣ। ਕਦੇ ਨਾ ਕਦੇ। ਜੀ 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 ਹਾਂਜੀ। ਜੀ। ਨਹੀਂ, ਮੈਂ ਬਹੁਤ ਤਾਂ ਅੱਛਾ। ਆਇਆ ਹਾਂਜੀ ਮੈਂ ਅੱਛਾ। ਪਾਕਿਸਤਾਨ ਤੋਂ ਆਇਆ, ਜ਼ਰੂਰ ਮਿਲਾਂਗੇ ਆਪਾਂ ਸਾਰੇ। ਤੇ ਮੈਂ ਇੱਕ ਕਰੈਕਸ਼ਨ ਕਰਨੀ ਚਾਹਾਂਗੀ, ਮੇਰਾ ਨਾਮ ਬਲਵੀਰ ਕੌਰ ਰਿਹਲ ਹੈ। ਸੌਰੀ, ਮੇਰੀ ਗਲਤੀ, ਮਾਫ ਕਰਨਾ ਬਲਵੀਰ ਮੈਨੂੰ। ਕੌਰ। रेहल, अच्छा जी, शुक्रिया। ਉਹ थैंक यू, ਦੱਸਦਾ ਕਿ बहुत अच्छी। ਰਿਹਲ ਹੈ ਜੀ। हाँ जी हाँ जी, बलवीर कौर ਤੁਸੀਂ रेहल जी, बहुत शुक्रिया। ਕਹਿੰਦੇ ਹੋ ਤਾਂ ਮੈਂ ਰਿਕਾਰਡਿੰਗ ਬੰਦ ਕਰ ਦੇਣਾ, हाँ जी, ਕੰਟੀਨਿਊ बहुत ਕਰ ਸਕਦੇ शुक्रिया ਹਾਂ जी ਸਾਰਿਆਂ ਦਾ। ਜੇ ਰੱਬ ਕੋਈ ਰੱਬ ਗੱਲ ਕਰਨੀ ਰਾਖਾ ਤੇ। ਅਗਲੀ ਵਾਰ ਤੱਕ, ਅਗਲੀ ਵਾਰ ਜਦ ਫਿਰ ਮਿਲਾਂਗੇ, ਰੱਬ ਰਾਖਾ। ਤੁਸੀਂ ਸਾਡੇ ਨਾਲ ਏਦਾਂ ਹੀ ਜੁੜੇ ਰਹੋ। ਓਕੇ।